पंडित जी ਇਹ ਦੇਖੋ ਇਹ ਜੇ ਨਿਸ਼ਾਨ ਇੱਥੇ ਸੀ ਤੁਹਾਡਾ ਗੁਰਦੁਆਰਾ। ਇਹ ਗੁਰਦੁਆਰੇ ਦੀ ਜਗ੍ਹਾ ਤੇ ਮੈਂ ਖੜਾ ਵਾਂ ਤੇ ਇਹ ਵਾਲਾ ਉਹ ਹਿੱਸਾ ਜਿੱਥੇ ਤੁਹਾਡੀ ਜਿਹੜੀ ਨਾ ਉਹ ਗ੍ਰੰਥ ਸਾਹਿਬ ਜਿਹੜੀ ਹੈ ਉਹਦਾ ਪਾਠ ਬੈਠ ਕੇ ਕਰਦੇ ਹੁੰਦੇ ਸਨ ਤੁਹਾਡੇ ਗ੍ਰੰਥੀ। ਇਹ ਵੀ ਗਵਰਨਮੈਂਟ ਹਾਈ ਸਕੂਲ ਮੱਝੂ ਚੱਕ ਇੱਕੋ ਸਕੂਲ ਇੱਕ ਹੀ ਕਲਾਸ ਤੇ ਦਵਿੰਦਰਪਾਲ ਦੇ ਸਕੂਲ 'ਚ ਪੜ੍ਹਦੇ ਹੋ? ਵਾਹ ਬਈ। ਲਓ ਜੀ ਇਹ ਤੁਹਾਡੇ ਦਵਿੰਦਰਪਾਲ ਸਾਹਿਬ ਹੈ ਤੁਹਾਡੇ ਸਕੂਲ ਦੇ ਸਟੂਡੈਂਟ ਅੱਜ ਤੁਹਾਨੂੰ ਮਿਲ ਗਏ ਨੇ। ਮੇਰਾ ਨਾਮ ਦਵਿੰਦਰਪਾਲ ਹੈ ਜੀ। ਜਨਮ ਕਿੱਥੇ ਹੋਇਆ ਸੀ ਤੁਹਾਡਾ ਜੀ? ਪਿੰਡ ਮੱਝੂ ਚੱਕ। ਤੁਸੀਂ 11-12 ਸਾਲ ਦੇ ਸੀ ਹੋਈ। ਕਿੰਨੀ ਉਮਰ ਸੀ ਤੁਹਾਡੀ ਤੇ ਅੰਦਾਜ਼ਨ? ਅੰਦਾਜ਼ਨ ਮੈਂ ਚੌਥੀ ਕਲਾਸ ਵਿੱਚ ਉਸ ਵੇਲੇ ਪੜ੍ਹਦਾ। ਤੁਸੀਂ 11-12 ਸਾਲ ਦੇ ਸੀ। ਤੁਹਾਡੇ ਪੰਡਤਾਂ ਦੇ ਉਸ ਪਿੰਡ 'ਚ ਕਿੰਨੇ ਘਰ ਸੀਗੇ ਜੀ? ਪੰਡਤਾਂ ਦੇ 3-4 ਘਰ ਸੀ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਸਾਡੇ ਬਜ਼ੁਰਗ ਖੇਤੀ ਕਰਦੇ ਸੀ ਸਰ। ਕਿੰਨੀ ਕੁ ਉੱਥੇ ਤੁਹਾਡੀ ਜ਼ਮੀਨ ਸੀਗੀ ਜੀ? 9 ਮਰਬੇ ਜੀ। ਅਸੀਂ 2 ਭਰਾ ਸੀਗੇ, ਬਾਕੀ ਜੁਆਇੰਟ ਫੈਮਿਲੀ ਸੀਗੀ। ਚਾਚਾ ਜੀ ਦੇ ਲੜਕੇ ਸੀਗੇ। ਚਾਚਾ ਜੀ ਹੋਣੇ ਆ? ਚਾਚਾ ਜੀ, ਚਾਚੀ ਜੀ ਜੀ ਤੇ ਉਹਨਾਂ ਦੇ ਬੱਚੇ। ਚੂਨੀ ਲਾਲ ਮੇਰੇ ਚਾਚਾ ਜੀ ਦਾ ਨਾਮ ਸੀਗਾ ਤੇ ਪੰਡਿਤ ਚਰਨਦਾਸ ਮੇਰੇ ਪਿਤਾ ਜੀ ਦਾ ਨਾਮ ਸੀ। ਉਹ ਸਕੂਲ ਪਿੰਡ 'ਚ ਸੀਗਾ ਜਾਂ ਪਿੰਡ ਦੇ ਵਿੱਚ ਹੀ ਸੀ। ਪਿੰਡ ਤੋਂ ਆਊਟਸਾਈਡ ਤੇ ਜ਼ਮੀਨ ਕਾਫੀ ਸੀ। ਔਰ ਟੌ ਟੱਪਾ ਸੀਗਾ? ਟੌ ਟੱਪਾ ਐਨ, ਘੋੜੀਆਂ ਤੇ ਜਾਣਾ, ਘੋੜੀਆਂ ਤੇ ਆਉਣਾ। ਜਿਸ ਵੇਲੇ ਹਮਲਾ ਹੋਇਆ ਉਹਦੀ ਵਜ੍ਹਾ ਵੀ ਇਹ ਕਿ ਪਿਛਲੇ ਪਿੰਡਾਂ ਤੋਂ ਇੱਕ ਕਾਫਲਾ ਉੱਠ ਕੇ ਆਇਆ ਸਾਡੇ ਪਿੰਡ। ਜਿਸ ਵੇਲੇ ਸ਼ੈਲਟਰ ਲਈ ਗੁਰਦੁਆਰੇ ਦੇ ਵਿੱਚ ਉਹ ਆਣ ਕੇ ਰੁਕੇ। ਸਾਡੇ ਪਿੰਡ ਵਾਲਿਆਂ ਨੇ ਕਾਫੀ ਤੋਂ ਜ਼ਿਆਦਾ ਰੋਟੀ ਪਾਣੀ ਉਹਨਾਂ ਦੀ ਮਦਦ ਕੀਤੀ। ਸਾਡੇ ਪਿੰਡ ਦੇ ਮੁਸਲਮਾਨਾਂ ਨੂੰ ਇਹ ਫਿਕਰ ਪੈ ਗਿਆ ਕਿ ਇਹ ਕਾਫਲਾ ਕਿਤੇ ਸਾਨੂੰ ਹੀ ਨਾ ਕਤਲੇਆਮ ਸ਼ੁਰੂ ਕਰ ਦੇ। ਉਹਨਾਂ ਨੇ ਡਿਸਟ੍ਰਿਕਟ ਮੈਜਿਸਟਰੇਟ ਨੂੰ ਜਾ ਕੇ ਰਿਕੁਐਸਟ ਕੀਤੀ ਵੀ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ। ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਉਸ ਵੇਲੇ ਸਾਰੀ ਮਿਲਟਰੀ ਇਕੱਠੀ ਕੀਤੀ ਤੇ ਸਾਡੇ ਪਿੰਡ ਤੇ ਹਮਲਾ ਕਰੋ। ਤੇ ਬੇਭਰੋਸਗੀ ਦੇ ਸਾਰਾ ਪਿੰਡ ਜਿਸ ਵੇਲੇ ਗੁਰਦੁਆਰੇ ਗਿਆ ਤੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ। ਗੁਰਦੁਆਰੇ ਦੇ ਅੰਦਰ ਹੀ ਕਾਫੀ ਤੋਂ ਜ਼ਿਆਦਾ ਦੁਨੀਆ ਮਾਰ ਦਿੱਤੀ। ਤੁਸੀਂ ਵੀ ਵਿੱਚ ਹੀ ਸੀਗੇ? ਅਸੀਂ ਵੀ ਵਿੱਚ ਹੀ ਸੀਗੇ। ਪਿੰਡ ਦੇ ਤਕਰੀਬਨ ਮਾਰ ਹੀ ਦਿੱਤੇ ਤੇ ਕੋਈ ਬਚਿਆ। ਮੇਰੇ ਪਿਤਾ ਜੀ, ਮੇਰੇ ਚਾਚਾ ਜੀ ਇਹ ਖੂਹ ਤੇ ਸੀਗੇ, ਕਮਾਦਾਂ 'ਚ ਸੀਗੇ, ਲੋਕ ਗਏ। ਉਸ ਤੋਂ ਬਾਅਦ ਜਿਸ ਵੇਲੇ ਉਹ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਭੇਜਿਆ ਆਪਣੇ ਮੁਸਲਮਾਨ ਮਜ਼ਾਰਿਆਂ ਨੂੰ, ਜਾ ਯਾਰ ਦੇਖ ਕੇ ਆਓ ਵੀ ਸਾਡੇ ਕੋਈ ਜੀਵ ਬਚੇ ਆ। ਉਹ ਸਾਨੂੰ ਫਿਰ ਚੁੱਕ ਕੇ ਲੈ ਕੇ ਗਏ ਵੀ ਆਹ ਬਚਾ, ਜਿਹਦੇ 'ਚ ਮੇਰੇ ਚਾਚਾ ਜੀ ਦੇ 2 ਲੜਕੇ, ਇੱਕ ਲੜਕਾ ਤੇ ਇੱਕ ਲੜਕੀ, ਇੱਕ ਮੈਂ, ਇੱਕ ਮੇਰੇ ਤੋਂ ਛੋਟਾ ਭਰਾ, ਇਹ ਬਚੇ ਆਏ। ਦਾਦੀ ਵੀ ਕਿਸੇ ਮੁਸਲਮਾਨ ਮਜ਼ਾਰਿਆਂ ਦੇ ਘਰ ਦੇ ਵਿੱਚ ਲੁਕੀ ਸੀਗੀ, ਉਹ ਵੀ ਉਹਨਾਂ ਨੇ ਉੱਥੇ ਪਹੁੰਚਾ ਦਿੱਤਾ। ਇਹ ਮਕਾਨ ਇਹ ਗੁਰਦੁਆਰੇ ਦੇ ਵਿੱਚ ਬਣੇ ਆ? ਅੱਛਾ, ਯਾਨੀ ਇੰਨਾ ਵੱਡਾ ਗੁਰਦੁਆਰਾ ਸੀ। ਹਾਂ ਲੋ ਜੀ, ਉਹ ਜਿੱਥੇ ਜਾਨਵਰ ਵੱਜੇ ਉਹ ਵਾਲੇ ਕਹਿ ਰਹੇ ਭੇਡਾਂ, ਇਹ ਇਸੇ ਤਰ੍ਹਾਂ ਹੀ ਕਹਿ ਰਹੇ ਕਿ ਇਹਦੀ ਜਿਹੜੀ ਬਿਲਡਿੰਗ ਹੈ ਨਾ, ਇਹਦਾ ਹਾਤਾ ਜਿਹੜਾ ਸੀ ਉਹ ਇੱਥੋਂ ਤੱਕ ਸੀ ਕਿ ਇਹ ਉਹ ਭੇਡਾਂ ਤੋਂ ਲੈ ਕੇ ਫਿਰ ਇਸ ਤਰ੍ਹਾਂ ਹੀ ਉਹ ਚੌਰਸ ਤੇ ਫਿਰ ਇਹ ਹਿੱਸਾ, ਇਹ ਸਾਰਾ ਜਿਹੜਾ ਨਾ ਇਹ ਗੁਰਦੁਆਰੇ ਦਾ ਸੀ। ਸਰਦਾਰ ਜੀ ਇਹ ਵੇਖੋ, ਇਹ ਲਿਖਿਆ ਮਲਕ ਅਹਿਮਦਪੁਰ ਵਿਰਕਾਂ। ਹਾਂਜੀ, ਹੁਣ ਇਹਦਾ ਨਾਮ ਅਹਿਮਦਪੁਰ ਵਿਰਕਾਂ ਹੈ ਤੇ ਪਹਿਲੇ ਬੰਦਾ ਆਲਮ ਇਸ ਦਾ ਨਾਮ ਕੀ ਸੀ? ਤੇ ਲੋ ਜੀ ਪੰਡਿਤ ਜੀ ਤੁਹਾਡੇ ਪਿੰਡ ਚੱਲਾ ਜੇ ਮੈਂ ਹੁਣ, ਅੱਲਾ ਖੈਰ ਕਰੇ, ਤੇ ਮੱਝੂ ਚੱਕ ਜਿੱਥੇ ਤੁਸੀਂ ਰਹਿੰਦੇ ਰਹੇ ਸੀ, ਤੇ ਮੈਂ ਜਿਹੜਾ ਨਾ ਇਹ ਅਹਿਮਦਪੁਰ ਵਿਰਕਾਂ ਤੋਂ ਗੁਜ਼ਰਿਆ ਤੇ ਇਹ ਵੀ ਪਿੰਡ ਜਿਹੜਾ ਨਾ ਵਿਰਕਾਂ ਦਾ ਸੀ। ਹਾਂਜੀ, ਤੇ ਇਹ ਪਿੰਡ 'ਚ ਵਿਰਕਾਂ ਦੀ ਆਬਾਦੀ ਕਾਫੀ ਸੀ। ਛੋਟਾ ਜਿਹਾ ਪਿੰਡ ਸੀ ਉਸ ਟਾਈਮ ਤੇ, ਜਿਸ ਟਾਈਮ 47 ਦੀ ਵੰਡ ਹੋਈ ਹੈ। ਦੇਖੋ ਹੁਣ ਜ਼ਰਾ ਵੱਡਾ ਹੋ ਗਿਆ, ਰੌਣਕਾਂ ਬਣ ਗਈਆਂ ਨੇ। ਜਿਸ ਵਕਤ ਤੁਸੀਂ ਸੀ ਉਸ ਵਕਤ ਇੱਥੇ ਰੋਡ ਤੇ ਮੇਰਾ ਖਿਆਲ ਕੋਈ ਵੀ ਆਬਾਦੀ ਨਹੀਂ ਹੋਏਗੀ, ਡੇਰੇ ਟਾਈਪ ਹੀ ਹੋਏਗਾ। ਤੇ ਹੁਣ ਵੇਖੋ ਕਿਹੜੇ ਮਕਾਨ ਬਣਾ ਲਏ ਨੇ, ਹਵੇਲੀਆਂ ਬਣਾ ਲਈਆਂ ਨੇ। ਦੂਰ ਲੋਕਾਂ ਨੇ ਜਿਹੜਾ ਨਾ ਰੋਡ ਦੇ ਉੱਤੇ ਆਪਣਾ ਰਹਿਣ ਬਹਿਣ ਦਾ ਕੁਛ ਸਿਸਟਮ ਬਣਾ ਲਿਆ ਹੈ। ਫਰਨੀਚਰ ਦੀ ਦੁਕਾਨਾਂ ਵੀ ਬਣ ਗਈਆਂ ਜੇ ਇੱਥੇ। ਹਾਂਜੀ, ਤੇ ਕੋਠੀਆਂ ਵੀ ਬਣ ਗਈਆਂ। ਉਸ ਟਾਈਮ ਤੁਸੀਂ ਕੀ ਹੁੰਦੇ ਸੀ ਤੇ ਕੱਚੇ ਮਕਾਨ ਹੁੰਦੇ ਸਨ ਜਨਾਬ ਇੱਥੇ ਅਹਿਮਦਪੁਰ ਵਿਰਕਾਂ ਤੇ ਰਾਜਗੜ੍ਹ ਤੋਂ ਅੱਗੇ ਲੰਘੀ ਹੈ। ਅਹਿਮਦਪੁਰ ਵਿਰਕਾਂ ਜਿਹੜਾ ਹੈ ਉਸ ਵਕਤ ਕੱਚੇ ਮਕਾਨ ਹੁੰਦੇ ਸਨ, ਕੱਚੀਆਂ ਹਵੇਲੀਆਂ ਤੇ ਲੱਕੜੀ ਦੇ ਬੂਹੇ ਟੁੱਟੇ। ਹੁਣ ਵੱਡੇ ਗੇਟ, 2 ਮੰਜ਼ਲੀਆਂ 3 ਮੰਜ਼ਲੀਆਂ ਕੋਠੀਆਂ, ਚੁਬਾਰੇ ਤੇ ਫਿਰ ਜਨਾਬ ਪੱਕੇ ਜਿਹੜਾ ਨਾ ਉਹ ਬਾਜ਼ਾਰ, ਸੜਕਾਂ। ਤੇ ਇਹ ਜਿਹੜਾ ਨਾ ਅਹਿਮਦਪੁਰ ਵਿਰਕਾਂ ਦੇ ਲਹਿੰਦੇ ਪਾਸੇ ਜਿਹੜਾ ਨਾ ਇਹ ਛੱਪੜ ਹੈ, ਇਹ ਵਾਲਾ।
ਆ ਵੇਖੋ ਜੀ ਭੇਡਾਂ ਜਿਹੜੀਆਂ ਨੇ ਉਹ ਚਰਦੀਆਂ ਪਈਆਂ ਨੇ ਖੇਤਾਂ ਦੇ ਵਿੱਚ। ਤੇ ਉਸ ਵਕਤ ਵੀ ਲੋਕ ਆਪਣੇ ਜਾਨਵਰ ਨੂੰ ਇਸ ਤਰ੍ਹਾਂ ਜਿਹੜਾ ਨਾ ਚਰਾਉਂਦੇ ਹੋਣਗੇ। ਅੱਛਾ ਭਾਜੀ, ਇਹ ਸਾਹਮਣੇ ਤਾਂ ਹੈਗਾ ਪਿੰਡ ਆਪਣਾ ਮਲਕੇ, ਇੱਥੋਂ ਇਹ ਸੜਕ ਨਾਲ ਇੱਥੋਂ ਹੈ ਇਹ ਵਾਲੀ ਜਿਹੜੀ ਸੜਕ ਹੈ ਜੀ ਜੀ, ਇਹ ਕਿੱਧਰ ਨੂੰ ਜਾਂਦੀ ਹੈ? ਇਹ ਬਾਈ ਇਧਰ ਢਿੰਗਲ ਜਾ ਰਹੀ ਹੈ। ਅੱਛਾ, ਢਿੰਗ ਤੋਂ ਅੱਗੇ ਇੱਥੋਂ ਛੋਟੇ ਸੂਬੇ ਦੇ ਨਾਲੋਂ ਅੱਗੇ ਹਰਪੋਕੀ, ਅੱਛਾ ਜੀ, ਹਰਪੋਕੀ ਤੋਂ ਅੱਗੇ ਮੱਜੂ ਚੱਕ ਨਿਕਲ ਮੱਜੂ ਚੱਕ ਚਲ ਜਾਂਦੀ। ਇਹ ਜਿਹੜਾ ਜਿੱਥੇ ਜਾਨਵਰ ਵੱਜੇ ਨੇ ਜੀ ਜੀ, ਇੱਥੇ ਖੂਹ ਹੁੰਦਾ ਸੀ, ਹਾਂਜੀ ਇਹ ਖੂਹ ਇਹਦਾ ਮਲਕਿਆਂ ਦਾ ਸੀ, ਮਲਕੀਅਤ। ਜੀ ਜੀ, ਇਹ ਖੂਹ ਦਾ ਨਾਂ ਕੀ ਸੀ? ਬੋਲੇ ਵਾਲਾ ਖੂਹ। ਬੋਲੇ ਵਾਲਾ ਖੂਹ। ਜੀ, ਬੋਲੇ ਵਾਲਾ ਖੂਹ। ਇਹ ਖੂਹ ਕਿੱਥੇ ਕਰਕੇ ਹੁੰਦਾ ਸੀ ਇੱਥੇ? ਖੂਹ ਇੱਥੇ ਕਰਕੇ ਇਹ ਜਿੱਥੇ ਜਾਨਵਰ ਬੈਠੇ ਨੇ। ਇੱਥੇ ਜਾਨਵਰ ਬੈਠੇ। ਅੱਛਾ, ਇਸ ਜਗ੍ਹਾ ਤੇ ਖੂਹ ਹੁੰਦਾ ਹੈ। ਹਾਂਜੀ। ਚੱਲਦਾ ਵੇਖਿਆ ਤੁਸੀਂ ਆਪ? ਨਹੀਂ, ਮੈਂ ਨਹੀਂ ਵੇਖਿਆ। ਉਹ ਦੱਸਦੇ ਨੇ ਬਜ਼ੁਰਗ। ਹਾਂਜੀ, ਬਜ਼ੁਰਗ ਦੱਸਦੇ। ਅੱਛਾ, ਇਹ ਸ਼ੁਰੂ ਤੋਂ ਬੋਲੇ ਵਾਲਾ ਖੂਹ ਵੱਜਦਾ ਰਿਹਾ। ਬੋਲੇ ਵਾਲਾ ਖੂਹ। ਇਹ ਜੇ ਬੋਲੇ ਵਾਲਾ ਖੂਹ, ਇਹ ਭਾਜੀ ਉਹਨਾਂ ਨੇ ਦੱਸਿਆ। ਇਹ ਵੇਖੋ ਬੋਰਡ ਵੀ ਜਿਹੜਾ ਨਾ ਇਹਦੇ ਤੋਂ ਪਤਾ ਚੱਲਦਾ ਪਿਆ ਕਿ ਇਹ ਕਾਫੀ ਪੁਰਾਣਾ ਹੈ। ਤੇ ਫਿਰ ਬੋਰਡਾਂ ਦੀ ਮੇਨ ਨਿਸ਼ਾਨੀ ਇਹ ਹੈ ਕਿ ਜਿੱਥੇ ਬੋਰਡ ਦਾ ਪੁਰਾਣਾ ਦਰਖਤ ਹੋਏਗਾ ਜਾਂ ਪਿੱਪਲ ਦੇ ਪੁਰਾਣੇ ਦਰਖਤ ਹੋਣਗੇ ਜਾਂ ਦਰਖਤਾਂ ਦਾ ਝੁੰਡ ਹੋਏਗਾ, ਚਾਰ ਚੁਫੇਰੇ ਕੋਈ ਜ਼ਿਆਦਾ ਦਰਖਤ ਹੋਣਗੇ ਤਾਂ ਉੱਥੇ ਖੂਹ ਲਾਜ਼ਮੀ ਹੋਏਗਾ। ਤੇ ਉਸ ਵਕਤ ਕਿਤੇ ਦੱਸਦੇ ਕਿ ਇੱਥੇ ਕੋਈ ਹਵੇਲੀ ਵਗੈਰਾ ਹੁੰਦੀ ਸੀ? ਨਹੀਂ, ਉਸ ਟਾਈਮ ਮੈਂ ਤਾਂ ਨਹੀਂ ਵੇਖੀ। ਆ ਤਾਂ ਹੋਣੀ ਬਣੀ ਆ ਮੇਰੇ ਸਾਹਮਣੇ। ਅੱਛਾ, ਇਹ ਹਵੇਲੀ ਹੈ। ਹੋਣੀ ਬਣੀ ਆ, ਜਨਾਜ਼ਾ ਗਾ ਵੀ ਹੋਣੀ ਬਣੀ ਆ। ਅੱਛਾ, ਜਨਾਜ਼ਗਾਹ ਵੀ ਹੋਣੀ ਬਣੀ। ਕਬਰਸਤਾਨ ਕਹਿੰਦੇ ਨੇ, ਉਹ ਕਾਫੀ ਪੁਰਾਣਾ। ਅੱਛਾ, ਇਹ ਕਬਰਸਤਾਨ ਪੁਰਾਣਾ। ਹਾਂਜੀ, ਉਹ ਅੱਗੇ। ਠੀਕ ਹੈ। ਇੱਕ ਕਬਰਸਤਾਨ ਪਿੰਡ ਦੇ ਚੜ੍ਹਦੇ ਪਾਸੇ ਵੀ ਹੈਗਾ, ਹਾਂਜੀ, ਉਹ ਪੁਰਾਣਾ ਹੈ ਕਿ ਇਹ ਪੁਰਾਣਾ? ਨਹੀਂ, ਇਹ ਬਹੁਤਾ ਪੁਰਾਣਾ। ਅੱਛਾ, ਇਹ ਜਿਹੜਾ ਪੁਰਾਣਾ ਇਹ ਪਹਾੜ ਦੱਖਣ ਪਾਸਾ ਆ ਜਾਂਦਾ, ਹਾਂਜੀ, ਪਿੰਡ ਦਾ ਦੱਖਣ ਪਾਸਾ ਆ ਜਾਂਦਾ। ਇਹ ਪੁਰਾਣਾ ਕਬਰਸਤਾਨ ਹੈ, ਉਹ ਨਵਾਂ ਹੈ? ਉਹ ਨਵਾਂ। ਅੱਛਾ, ਜਿੱਥੇ ਸਕੂਲ ਹੈ। ਜਿੱਥੇ ਸਕੂਲ ਹੈ। ਅੱਛਾ, ਲੋ ਜੀ, ਮੈਂ ਹੁਣ ਜਾ ਰਿਹਾ ਅੱਗੇ ਇਨਸ਼ਾਅੱਲਾ ਮੱਝੂ ਚੱਕ, ਢਿੰਗ ਤੋਂ ਅੱਗੇ ਫਿਰ ਮੱਝੂ ਚੱਕ। ਤੇ ਇਹ ਹੈਗਾ ਇੱਧਰ ਹਰਪੋਕੇ, ਹਰਪੋਕੀ ਨਾ ਸੌਰੀ ਹਰਪੋਕੇ ਅੱਗੇ ਆ ਜਾਂਦਾ। ਤੇ ਇਹ ਹੈਗਾ ਮਲਕੇ, ਇਹ ਜੇ ਬੋਲੇ ਵਾਲਾ ਖੂਹ। ਇਧਰ ਕਿਆਮਪੁਰ ਵੱਲੋਂ ਆਏ ਹੋ। ਹਾਂਜੀ, ਤੇ ਇਧਰੋਂ ਮੈਂ ਕਿਆਮਪੁਰ ਆ, ਸਾਹਮਣੇ ਜਿੱਥੇ ਦਰਖਤ ਜ਼ਿਆਦਾ ਗਹਿਰੇ ਨੇ ਉੱਥੇ ਕਿਆਮਪੁਰ ਹੈ। ਇਹ ਮੋਟਰਸਾਈਕਲ ਦੇ ਬਿਲਕੁਲ ਸਿੱਧੇ ਅੱਗੇ ਜਾ। ਲੋ ਜੀ, ਇਹ ਹੈਗਾ ਢਿੰਗ ਨਹੀਂ ਡਿੰਗ, ਇਹ ਵਾਲਾ। ਤੇ ਇਹ ਜਿਹੜਾ ਹਜੇ ਵੀ ਛੋਟਾ ਜਿਹਾ ਹੀ ਹੈ ਪਿੰਡ, ਇੰਨੀ ਖੈਰ ਆਬਾਦੀ ਕੋਈ ਨਹੀਂ ਹੈਗੀ। ਮੇਰੇ ਖਿਆਲ ਬੜੇ ਵੀ ਹੋਏ ਇੱਥੇ 40 ਘਰ ਹੋਣਗੇ ਜਾਂ 50 ਹੋਣਗੇ। ਇਹ ਵੀ ਢਿੰਗ ਦੀ ਆਬਾਦੀ ਹੈ ਜੀ। ਇਹ ਸੂਆ ਪਿੱਛੇ ਵੀ ਢਿੰਗ ਸੀ ਤੇ ਇਹ ਵੀ ਢਿੰਗ। ਹਰਪੋਕਿਆਂ ਨੂੰ ਕਿਹੜਾ ਆ ਜਾਂਦਾ ਜੇ? ਮੱਝੂ ਚੱਕ, ਹਰਪੋਕੇ। ਲੋ ਜੀ, ਇਹ ਵੀ ਢਿੰਗ ਜਿਹੜਾ ਨਾ ਇਹ ਨਵੀਂ ਆਬਾਦੀ ਹੈ। ਤੇ ਉਹ ਮੇਰਾ ਹਾਲ ਪੁਰਾਣੀ ਆਬਾਦੀ ਹੈ, ਉਹ ਜਿਹੜੀ ਹੈ ਇਹ ਵਾਲੀ ਇੱਧਰ, ਇਹ ਵਾਲੀ ਪੁਰਾਣੀ ਆਬਾਦੀ ਹੈ ਤੇ ਇਹ ਜਿਹੜੀ ਨਵੀਂ ਆਬਾਦੀ ਹੈ। ਤੇ ਹੁਣ ਤੇ ਵੇਖੋ ਨਾ ਜੀ, ਜਗ੍ਹਾ ਜਿਹੜਾ ਨਾ ਲੋਕਾਂ ਨੇ ਆਪਣੇ ਡੇਰਿਆਂ ਤੇ ਆਬਾਦੀਆਂ ਸ਼ੁਰੂ ਕਰ ਲਈਆਂ। ਤੇ ਫਿਰ ਜਿਹੜਾ ਨਾ ਉੱਥੇ ਹੀ ਘਰ ਬਣਨੇ ਸ਼ੁਰੂ ਹੋ ਗਏ ਫੈਮਲੀਆਂ ਦੇ। ਤੇ ਇਹ ਜਿਹੜਾ ਸੂਆ ਤੁਸੀਂ ਆਪਣੀ ਵੀਡੀਓ 'ਚ ਜ਼ਿਕਰ ਕੀਤਾ, ਤੇ ਇਹ ਜਨਾਬ ਉਹ ਸੂਆ ਜਿਹਾ ਸਰਦਾਰ ਜੀ, ਇਹ ਸੂਆ ਵੀ ਵੇਖ ਲਓ, ਜਿੱਥੇ ਕਿਸੇ ਟਾਈਮ ਤੁਸੀਂ ਨਹਾਉਂਦੇ ਵੀ ਹੋਵੋਗੇ ਤੇ ਆਪਣੇ ਜਨਾਬ ਡੰਗਰਾਂ ਨੂੰ ਲੈ ਕੇ ਤੇ ਪਾਣੀ ਵੀ ਪਿਆਉਣ ਆਉਂਦੇ ਹੋਵੋਗੇ। ਉਸ ਵਕਤ ਤੇ ਕੱਚਾ ਸੀ, ਹੁਣ ਇਹ ਜਿਹੜਾ ਨਾ ਜੀ ਇਹ ਪੱਕਾ ਹੋ ਗਿਆ ਸੂਆ। ਤੇ ਰਾਹ ਵੀ ਕੱਚਾ ਸੀ ਤੇ ਹੁਣ ਇੱਥੇ ਆ ਕਾਰਪੇਟ ਰੋਡ ਬਣ ਗਿਆ। ਤੇ ਬਾਕੀ ਜਿਹੜਾ ਸੂਆ ਵੀ ਪੱਕਾ ਵਿੱਚੋਂ ਹੋ ਗਿਆ। ਵੇਖੋ ਨਾ, ਸੀਮੈਂਟ ਦੀਆਂ ਸਲੈਬਾਂ ਲਾ ਕੇ ਇਹਨਾਂ ਨੇ ਇਹ ਪੱਕਾ ਕਰ ਦਿੱਤਾ। ਤੇ ਇਹ ਵੇਖੋ ਨਾ ਜੀ, ਗੰਦਮ ਨੂੰ ਇਹਨਾਂ ਨੇ ਕਟਾਈ ਕਰਕੇ ਤੇ ਬਾਅਦ ਦੇ ਵਿੱਚ ਫਿਰ ਇਹਦਾ ਜਿਹੜਾ ਨਾ ਥੱਲੇ ਨਾੜ ਜਿਹਨੂੰ ਕਹਿੰਦੇ ਨੇ, ਇੱਧਰ ਇਹਨਾਂ ਨੇ ਲਗਾ ਦਿੱਤੀ ਹੈ ਜਨਾਬ ਅੱਗ ਮਸ਼ੀਨ ਫਿਰਵਾਉਣ ਤੋਂ ਬਾਅਦ ਇਹਦੇ ਨਾੜ ਨੂੰ। ਹਾਂਜੀ, ਤੇ ਇੱਧਰ ਜਿਹੜਾ ਨਾੜ ਥੱਲੇ ਹੁਣ ਜਿਸ ਟਾਈਮ ਮਸ਼ੀਨ ਫਿਰੀ ਹੈ
ਤੇ ਬਾਅਦ ਦੇ ਵਿੱਚ ਇਹ ਨਾੜ ਜਿਹੜਾ ਹੈ ਇਹਦੀ ਇਹ ਤੂੜੀ ਇੱਕ ਮਸ਼ੀਨ ਹੈ ਜਿਹੜੀ ਇਹ ਤੂੜੀ ਬਣਾਏਗੀ। ਮੇਰਾ ਖਿਆਲ ਹੈ ਕਿ ਅਗਰ ਨਾ ਹੀ ਲਾਈ ਜਾਏ ਤੇ ਚੰਗਾ ਹੈ। ਅਗਰ ਇਹਨੂੰ 2-3 ਦਫਾ ਵਾਹੀ ਕਰਦੇ ਤੇ ਜਿਹੜੇ ਬਲੇਡ ਨੇ ਉਹਨਾਂ ਦੇ ਨਾਲ ਤੇ ਇਹਦੇ ਜਿਹੜੇ ਨਾੜ ਨੇ ਉਹ ਕੱਟੇ ਕੁੱਟੇ ਜਾਂਦੇ ਸਨ ਤੇ ਉਹ ਕੁਦਰਤੀ ਖਾਦ ਬਣ ਜਾਣੀ ਸੀ ਤੇ ਉਹ ਫਸਲ ਵਾਸਤੇ ਗਲ ਸੜ ਕੇ ਤੇ ਬਹੁਤ ਫਾਇਦਾ ਦਿੰਦੇ ਨੇ। ਤੇ ਇਹ ਜੀ ਮੈਂ ਜਿਸ ਟਾਈਮ ਇੱਧਰੋਂ ਆਇਆ ਨਾ, ਅੱਲਾ ਤੁਹਾਡਾ ਭਲਾ ਕਰੇ, ਮਾਲੋਕਿਆਂ ਤੋਂ, ਤੇ ਇਹ ਸੂਏ ਆਇਆ ਤੇ ਇਹ ਆ ਜਾਂਦਾ ਹਰਪੋਕੇ। ਤੇ ਹਰਪੋਕਿਆਂ ਦਾ ਇਹ ਜਿਹੜਾ ਪਾਸਾ ਹੈ ਨਾ, ਇਹਨੂੰ ਚੜ੍ਹਦਾ ਪਾਸਾ ਤੇ ਦੱਖਣ ਪਾਸਾ ਕਿਹਾ ਜਾਂਦਾ। ਮੈਂ ਚੜ੍ਹਦੇ ਪਾਸਿਓਂ ਆਇਆ ਤੇ ਇੱਧਰ ਇਹ ਹਰਪੋਕੇ, ਇਹ ਦੱਖਣ ਪਾਸਾ ਆ ਜਾਂਦਾ, ਪਹਾੜ ਪਾਸਾ ਆ ਜਾਂਦਾ ਤੇ ਇੱਧਰਲੇ ਪਾਸੇ ਚਲ ਜਾਂਦਾ ਹੈ ਫਿਰ ਮਜੂ ਚੱਕ ਨੂੰ ਇਹ ਰਸਤਾ। ਤੇ ਮੈਂ ਹਰਪੋਕੇ ਨਹੀਂ ਜਾਵਾਂਗਾ ਤੇ ਮੈਂ ਜਾਵਾਂਗਾ ਜਨਾਬ ਮਜੂ ਚੱਕ। ਲੋ ਜੀ ਪੰਡਤ ਜੀ, ਇਹ ਜੇ ਹਰਪੋਕੇ ਤੇ ਪੰਡਤ ਸਾਹਿਬ ਇਹ ਆ ਜਾਂਦਾ ਇੱਧਰ ਨੂੰ ਮਜੂ ਚੱਕ ਤੇ ਇਹ ਮਜੂ ਚੱਕ ਨੂੰ ਰਾਹ ਚੱਲ ਜਾਂਦਾ। ਹੁਣ ਮੈਂ ਜਾਵਾਂਗਾ ਤੁਹਾਡੇ ਪਿੰਡ ਮਜੂ ਚੱਕ। ਤੇ ਇਹ ਵੇਖੋ ਜਿਸ ਟਾਈਮ ਤੁਸੀਂ ਇੱਥੇ ਹੁੰਦੇ ਸੀ ਉਸ ਵਕਤ ਵੀ ਜਿਹੜਾ ਇੱਥੇ ਇਹ ਬੋਰਡ ਦਾ ਦਰਖਤ ਹੈਗਾ ਸੀ। ਇਹ ਪੁਲ ਸ਼ਾਇਦ ਉਸ ਵਕਤ ਨਾ ਹੋਵੇ, ਮੇਰਾ ਖਿਆਲ ਪੁਲ ਪੁਰਾਣਾ ਹੀ ਹੈ। ਪੁਲ ਉਸ ਵਕਤ ਮੌਜੂਦ ਸੀ ਕਿਉਂਕਿ ਬੋਰਡ ਦੇ ਦਰਖਤ ਤੋਂ ਪਤਾ ਲੱਗਦਾ ਹੈ ਕਿ ਇਹ ਪੁਲ ਜਿਹੜਾ ਨਾ ਇਹ ਪੁਰਾਣਾ। ਹਾਂਜੀ, ਇਹਦੀ ਨਿਸ਼ਾਨੀਆਂ ਦੱਸਦੀਆਂ ਕਿ ਇਹ ਜਿਹੜਾ ਨਾ ਪੁਲ ਪੁਰਾਣਾ ਹੈ। ਇਹ ਵੇਖੋ ਇਹ ਨਹਿਰ ਵੱਡੀ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਨਹਿਰ ਲੰਘ ਕੇ ਤੇ ਫਿਰ ਅੱਗੇ ਮਜੂ ਚੱਕ ਆਉਂਦਾ ਤੇ ਇਹ ਵੇਖੋ ਇਹ ਨਹਿਰ ਨੇ। ਤੇ ਅੱਜ ਜਨਾਬ ਪੰਡਤ ਸਾਹਿਬ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਪਿੰਡ ਜਿਹੜਾ ਤੁਹਾਨੂੰ ਪੂਰਾ ਦਿਖਾਵਾਂ ਤੇ ਉੱਥੇ ਕੋਈ ਬਜ਼ੁਰਗ ਮਿਲ ਜਾਵੇ ਤੇ ਉਹਦੀ ਵੀਡੀਓ ਜਿਹੜੀ ਹੈ ਨਾ ਰਿਕਾਰਡ ਕਰਕੇ ਤੁਹਾਨੂੰ ਸ਼ੇਅਰ ਕਰਾਂ। ਤੇ ਫਿਰ ਜਿੱਥੇ ਗੁਰਦੁਆਰਾ ਸੀ ਉਹ ਤੁਹਾਨੂੰ ਦਿਖਾਵਾਂ ਤੇ ਜਿੱਥੇ ਤੁਸੀਂ ਦੱਸਿਆ ਕਿ ਸਾਡੇ ਗਾਉਂ ਵਾਲੇ ਪਿੰਡ ਵਾਲੇ ਸਾਰੇ ਲੋਕੀ ਉਹ ਇਕੱਠੇ ਹੋਏ ਤੇ ਉੱਥੇ ਫਿਰ ਤੁਹਾਡੇ ਤੇ ਹਮਲਾ ਹੋ ਗਿਆ ਜਿਹੜਾ ਪੁਲਿਸ ਨੇ ਕੀਤਾ। ਕਮਿਸ਼ਨਰ ਨੇ ਜਿਹੜਾ ਨਾ ਪੁਲਿਸ ਨੂੰ ਲੈ ਕੇ ਹਮਲਾ ਕਰ ਦਿੱਤਾ ਤੇ ਫਿਰ ਤੁਹਾਡੇ ਪਿੰਡ ਦੇ ਬਹੁਤ ਸਾਰੇ ਲੋਕ ਜਿਹੜੇ ਉੱਥੇ ਮਾਰੇ ਗਏ। ਤੇ ਆਪਣੇ ਮੈਂ ਦੇਖਿਆ ਕਿ ਤੁਸੀਂ ਜਿਸ ਟਾਈਮ ਹਮਲੇ ਦੀ ਗੱਲ ਕੀਤੀ, ਪਿੰਡ ਦੀ ਗੱਲ ਆਈ ਤੇ ਤੁਸੀਂ ਬੜਾ ਕੀ ਕਹਿੰਦੇ ਨੇ ਕਿ ਮਨ ਜਿਹੜਾ ਤੁਹਾਡਾ ਰੋਣ ਲੱਗ ਪਿਆ। ਤੇ ਹੁਣ ਮੈਂ ਤੁਹਾਡੇ ਅੱਗੇ ਇੰਨੀ ਕੋਈ ਰਿਕੁਐਸਟ ਕਰਾਂਗਾ ਕਿ ਕਾਈਂਡਲੀ ਆਪਣੇ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਕਾਬੂ ਰੱਖਿਆ ਜੇ, ਰੋਇਆ ਜੇ ਨਾ। ਰੋਣ ਤੇ ਕੁਦਰਤ ਫਿਤਰਤੀ ਅਮਲ ਹੈ ਕਿ ਇਨਸਾਨ ਨੂੰ ਜਿਹੜਾ ਨਾ ਜਿਸ ਵਕਤ ਉਹਦੇ ਨਾਲ ਕੋਈ ਟ੍ਰੈਜਡੀ ਹੋਈ ਹੁੰਦੀ ਹੈ, ਜਿਸ ਪਲੇਸ 'ਤੇ ਜਿਸ ਜਗ੍ਹਾ 'ਤੇ ਉਹ ਜਿਸ ਵਕਤ ਉਹ ਜਗ੍ਹਾ ਸਾਹਮਣੇ ਆਉਂਦੀ ਹੈ ਜਿੱਥੇ ਉਹਦੇ ਨਾਲ ਟ੍ਰੈਜਡੀ ਹੋਈ ਹੁੰਦੀ ਹੈ ਤੇ ਉਹਨੂੰ ਰੋਣ ਲਾਜ਼ਮੀ ਆ ਜਾਂਦਾ। ਇਹ ਫਿਤਰਤੀ ਅਮਲ ਹੈ, ਤੁਹਾਡੇ ਵਾਸਤੇ ਦੀ ਗੱਲ ਤਾਂ ਨਹੀਂ ਹੋਏਗੀ, ਤੁਸੀਂ ਰੋਵੋਗੇ ਵੀ, ਲੇਕਿਨ ਉਹਦੇ ਵਿੱਚ ਤੁਹਾਡਾ ਵੀ ਦੋਸ਼ ਕੋਈ ਨਹੀਂ ਸੀ ਤੇ ਪਿੰਡ ਵਾਲਿਆਂ ਦਾ ਵੀ ਦੋਸ਼ ਕੋਈ ਨਹੀਂ ਸੀ। ਉਹਨਾਂ ਗਲਤਫਹਿਮੀ ਤੋਂ ਜਿਹੜਾ ਨਾ ਉਹਨਾਂ ਨੂੰ ਗਲਤਫਹਿਮੀ ਹੋਈ ਕਿਉਂਕਿ ਸਰਦਾਰ ਜਿਹੜੇ ਸਾਈਡਾਂ ਦੇ ਪਿੰਡਾਂ ਤੋਂ ਆਏ ਤੇ ਤੁਸੀਂ ਜਿਹੜੇ ਇਹ ਦੇਖਿਆ ਹੀ ਹੈ ਆਪਣੇ ਪਿੰਡ ਵਾਲਿਆਂ ਨੇ ਮਿਲ ਵਰਤਾ ਕੇ ਤੁਹਾਡੇ ਨਾਲ ਠੀਕ ਸਨ ਤੇ ਤੁਹਾਡੇ ਪਿੰਡ ਵਾਲਿਆਂ ਨੂੰ ਮਹਿਸੂਸ ਹੋਇਆ ਕਿ ਬਾਹਰ ਦੇ ਜਿਹੜੇ ਸਰਦਾਰ ਸ਼ੇਖ ਆਏ ਨੇ ਉਹ ਮੁਸਲਮਾਨਾਂ ਨੂੰ ਜਾਂ ਪਿੰਡ ਦੇ ਜਿਹੜੇ ਮਕਾਮੀ ਰਹਿਣ ਵਾਲੇ ਉਹਨਾਂ ਨੂੰ ਮਾਰਨ ਵਾਸਤੇ ਆਏ ਨੇ। ਉਹਨਾਂ ਇਸੇ ਗਲਤਫਹਿਮੀ ਦੇ ਵਿੱਚ ਜਿਹੜਾ ਨਾ ਫਿਰ ਉਹ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਜਿਹੜੀ ਹੈ ਉਹਨੇ ਆ ਕੇ ਜਿਹੜਾ ਜਨਾਬ ਉਹ ਬਜਾਏ ਇਸ ਦੇ ਕਿ ਉਹ ਤੁਹਾਨੂੰ ਪੁੱਛਦੀ, ਉਹਨਾਂ ਜਿਹੜਾ ਤੁਹਾਨੂੰ ਉਹ ਇਕੱਠਾ ਕੀਤਾ ਇੱਕ ਗੁਰਦੁਆਰੇ ਦੇ ਵਿੱਚ ਤੇ ਫਿਰ ਉਹਨਾਂ ਫਾਇਰਿੰਗ ਕਰਤੀ ਜਿਹਦੇ ਵਿੱਚ ਤੁਹਾਡੇ ਪਿੰਡ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਤਲ ਹੋ ਗਏ ਤੇ ਜਿਹੜੇ ਦੂਸਰੇ ਸਨ ਉਹ ਤੁਸੀਂ ਦੱਸਿਆ ਕਿ ਉਹ ਪਹਿਲੇ ਨਿਕਲ ਚੁੱਕੇ ਸਨ। ਚਲੋ ਜੀ, ਇੱਕ ਇਹ ਛੋਟਾ ਜਿਹਾ ਸੂਬਾ ਤੁਹਾਡੇ ਪਿੰਡ ਦੇ ਹੈ, ਇਹ ਵੇਖੋ ਇਹ ਵੀ ਆਉਂਦਾ ਰਾਹ ਦੇ ਵਿੱਚ।
अस्सलाम वालेकुम जी। मजू चाक केड़ा जी भाई ਇਹੋ ਹੀ ਹੈ? ਇਹ ਕਿਹੜਾ ਪਿੰਡ ਹੈ? ਮਹਿਲਾ ਮਜੂ ਚੱਕ ਅੱਗੇ ਹੈ? ਕਿੰਨਾ ਕੁ ਰੋਡ ਤੇ ਹੀ ਹੈ? ਲੋ ਜੀ ਇਹ ਹੈਗਾ ਜੀ ਪਿੰਡ ਮਹਿਲਾ। ਇਹਨੂੰ ਮੇਰਾ ਸਾਲੇਪੁਰ ਵੀ ਕਹਿੰਦੇ ਨੇ ਸ਼ਾਇਦ। ਹਾਂ ਤੇ ਇੱਥੇ ਵੀ ਸਰਦਾਰ ਰਹਿੰਦੇ ਰਹੇ ਨੇ। ਇਹ ਕਿਹੜਾ ਪਿੰਡ ਕੀ ਨਾਂ ਹੈ? ਤੱਤਲ। ਅੱਛਾ ਅੱਛਾ ਮਜੂ ਚੱਕ ਅੱਗੇ ਹੈ ਨਾ? ਹਾਂਜੀ ਇਹ ਹੈਗਾ ਪਿੰਡ ਦੱਤਲ। ਤੇ ਮੈਂ ਇੱਥੇ ਵੀ ਸਰਦਾਰ ਕਾਫੀ ਸਾਰੇ ਰਹਿੰਦੇ ਰਹੇ ਨੇ। ਦੱਤਲ ਜੱਟ ਨੇ ਇੱਥੇ ਤੇ ਸਰਦਾਰ ਰਹਿੰਦੇ ਰਹੇ ਨੇ। ਤੇ ਪਿੰਡ ਵੀ ਖੈਰ ਛੋਟਾ ਜਿਹਾ ਹੀ ਹੈ। ਤੇ ਇਹ ਪਿੰਡ ਦੀ ਵੀਡੀਓ ਵੀ ਜਿਹੜੀ ਹੈ ਨਾ ਜੀ ਇਹ ਮੇਰੇ ਚੈਨਲ ਤੇ ਮੌਜੂਦ ਹੈ। ਤੇ ਇਹ ਪਿੰਡ ਦਾ ਲਹਿੰਦਾ ਪਾਸਾ ਹੈ। ਤੇ ਇਹ ਜਿਹੜੀ ਸੜਕ ਹੈ ਇਹ ਮੱਝੂ ਚੱਕ ਨੂੰ ਜਾਂਦੀ। ਤੇ ਇਹ ਸੜਕ ਹੈਗੀ ਹੈ ਪਿੰਡ ਦੇ ਚੜ੍ਹਦੇ ਪਾਸੇ। ਉਹ ਸਾਹਮਣੇ ਅੱਗੇ ਆ ਜਾਂਦਾ ਜੀ ਮੱਝੂ ਚੱਕ ਇਹ ਵਾਲਾ। लो जी जिस टाइम हरपोकिया तो इधर बोर्ड लगा सामने हरपोकिया में इधर जाने वास्ते। जिधरों बंदे आ रहे हैं इधरों हरपोके आ जाता है मलके आ जाता है। ये बिल्कुल फिर सामने जिस इस रस्ते के बिल्कुल सामने मस्जिद आ जाती है। तो इधर आ जाता गुजराल तो इधर आ जाता शेखूपुरा। तो जी पुरानी आबादी है मजू ਚੱਕ ਦੀ ਉਹ ਬਿਲਕੁਲ ਉਹ ਜਿਹੜੀਆਂ ਗੱਡੀਆਂ ਖੜੀਆਂ ਨੇ ਉਹਦੇ ਪਰਲੇ ਪਾਸੇ। ਇਹ ਜਿੱਥੇ ਦੁਕਾਨ ਮਸਜਿਦ ਦੇ ਨਾਲ ਅੱਗੇ ਸਕੂਲ ਦਾ ਬੋਰਡ ਲੱਗਾ ਹੋਇਆ ਜਿਹੜਾ ਮਜੂ ਚੱਕ ਦਾ ਪੁਰਾਣਾ ਸਕੂਲ ਸੀ। ਜੀ ਇਹ ਦੇਖੋ ਇਹ ਮਜੂ ਚੱਕ ਦਾ ਬੋਰਡ ਲੱਗਾ ਹੋਇਆ ਜੀ। मैं मजू चौक पहुँच गया तो इस दे नाल ही अगले पासे जोड़ा ना वो सामने मस्जिद का मीनार है। तो मस्जिद मीनार के नाल ही स्कूल है तो स्कूल के नाल ही फिर पुरानी आबादी मजू चौक। तो जी है मस्जिद स्कूल गौरमेंट हाई स्कूल मजू ਚੱਕ गुजरांवाला यह स्कूल है। ये है पुरानी आबादी जी पिंड की है ना जी वो पहाड़ पास यह बोर्ड लगा है। थोड़ी जी रहनुमाई की तो उन्होंने कहा कि बच्चे नूं नाल लै लो तो ये तुहानूं जिहड़ा ना गुरुद्वारा की निशानदेही बाबा जी की तो उन्होंने फिर बच्चे नूं भेजा नाल। तो हुण मैं तुहाडा गुरुद्वारा भी दिखाना तो तुहाडा पिंड भी दिखाना। तो यह जिहड़ा तुहाडा जिहड़ा ना यह पिंड का चढ़दा पासा है। यह नज़ारा कर लो पंडित जी अपने पिंड का नज़ारा कर लो। तुसीं बड़ा रो के अपने पिंड का जिक्र करते पे। आ देखो किनियां उच्चियां बिल्डिंगां बन गई ने। तो यह मजू ਚੱਕ यूनियन कौंसल जिथे सरपंच बहिंदा है। एक तो पंच हुंदा ना जी एक हुंदा सरपंच जिहड़ा तुहाडे लफ्ज़ बोलिया जांदा। इत्थे वो बहिंदा यानी कोई 5-7 पिंडां दा जिहड़ा ना वड्डा जिहड़े कौंसलर या मैंबर हुंदे ने वो बंदा इत्थे उन्हां दा चेयरमैन। बड़ी आबादी हो गई है इत्थे जी बहुत वड्डा पिंड हो गया। खिलर भी बड़ा गया है उसकी वजह ये तुसीं महसूस करते हो गए। देखो ना कितनी वड्डी कोठी उसकी वजह यही है कि इत्थे जिहड़ा जनाब रोड लागे है मेन रोड के उत्ते है। हाँ जी तो जिस वास्ते इत्थे आबादी भी ज़्यादा हो गई तो सहूलतां भी जिहड़ियां ने काफ़ी सारियां बन गई। तुरिया चल बेटा तुरिया चल।
ਮੈਂ ਦੱਖਣ ਪਾਸੇ ਆਇਆ ਤੇ ਇਹ ਪਿੰਡ ਦਾ ਜੇ ਚੜ੍ਹਦਾ ਪਾਸਾ। ਹੁਣ ਪੰਡਤ ਜੀ ਤੁਹਾਨੂੰ ਦਿਖਾਉਂਦੇ ਤੁਹਾਡਾ ਗੁਰਦੁਆਰਾ, ਸਕੂਲ ਤੁਹਾਡਾ ਤੁਹਾਨੂੰ ਦਿਖਾ ਦਿੱਤਾ ਤੇ ਫਿਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਤੁਸੀਂ ਗੁਰਦੁਆਰਾ ਜਿਹਦਾ ਜ਼ਿਕਰ ਕੀਤਾ। ਤੇ ਇਹ ਵੇਖਣਾ ਜੀ ਇਹ ਸਕੂਲ ਇੱਥੇ ਆ ਬੋਰਡ ਲੱਗਾ, ਬੜਾ ਵੱਡਾ ਸਕੂਲ ਹੈ ਪ੍ਰਾਈਵੇਟ ਦਾ ਪਿੰਡ ਦੇ ਵਿੱਚ। ਇਹ ਕੁੜੀਆਂ ਦਾ ਵੀ ਹੈ, ਪ੍ਰਾਈਵੇਟ ਸਕੂਲ ਹੈ, ਗੌਰਮੈਂਟ ਸਕੂਲ ਵੀ ਹੈ। ਇਹ ਗੌਰਮੈਂਟ ਸਕੂਲ ਹਾਈ ਜਿਹੜਾ ਗੌਰਮੈਂਟ ਹਾਈ ਸਕੂਲ ਹੈ ਲੜਕੀਆਂ ਦਾ, ਮੁੰਡਿਆਂ ਦਾ ਵੀ ਹਾਈ ਸਕੂਲ ਸੜਕ ਤੇ ਲੜਕੀਆਂ ਦਾ ਸਕੂਲ ਇੱਧਰ ਪਿੰਡ ਦੇ ਵਿੱਚ। ਤੇ ਉਹ ਬੋਰਡ ਪੁਰਾਣਾ ਹੈ, ਉਹ ਜਿਹੜਾ ਸਾਹਮਣੇ ਉੱਥੇ ਇੱਕ ਖੂਹ ਹੁੰਦਾ ਸੀ ਤੁਹਾਡਾ ਸ਼ਾਇਦ। ਇਹ ਪਿੰਡ ਦਾ ਦੱਖਣ ਪਾਸਾ। ਇੱਥੇ ਦੱਸਦੇ ਸਨ ਕਿ ਗੁਰਦੁਆਰਾ ਅੰਮ੍ਰਿਤਸਰ ਜੀ। ਸਤਿ ਸ੍ਰੀ ਅਕਾਲ ਪੰਡਤ ਜੀ, ਦਵਿੰਦਰ ਲਾਲ ਸਾਹਿਬ। ਮੈਂ ਪਹੁੰਚਿਆ ਤੁਹਾਡੇ ਪਿੰਡ ਮੱਝੂ ਚੱਕ। ਤੁਸੀਂ ਭਾਈ ਸਾਵਲ ਧਾਮੀ ਨੂੰ ਇੰਟਰਵਿਊ ਦਿੱਤਾ ਸੀ 47 ਨਾਮੇ ਤੇ, ਜਿਹਦੇ ਵਿੱਚ ਤੁਸੀਂ ਆਪਣੇ ਪਿੰਡ ਮੱਝੂ ਚੱਕ ਦਾ ਜ਼ਿਕਰ ਕੀਤਾ ਸੀ ਕਿ ਸਾਡਾ ਉੱਥੇ 9 ਮਰਬੇ ਪੈਲੀ ਸੀ ਤੇ ਪਿੰਡ ਦੇ ਬਾਹਰਲੇ ਪਾਸੇ ਸਕੂਲ ਸੀ ਤੇ ਨਾਲ ਉੱਥੇ ਤੁਹਾਡਾ ਗੁਰਦੁਆਰਾ ਸੀ। ਤੇ ਗੁਰਦੁਆਰੇ ਦੀ ਵੀ ਤੁਸੀਂ ਸਾਰੀ ਸਟੋਰੀ ਸੁਣਾਈ। ਤੇ ਮੈਂ ਫਿਰਦਿਆਂ ਜਿਉਂ ਮੈਂ ਮਰੀਦਕਿਓ ਤੋਂ ਨਿਕਲਿਆ ਸਾਧੂ ਕੀ ਆਇਆ, ਸਾਧੂ ਕਿਆ ਤੋਂ ਫਿਰ ਦਰਾਜ ਕੇ ਤੇ ਫਿਰ ਮਾਲੋ ਕੇ ਤੇ ਫਿਰ ਕਿਆਮਪੁਰ ਤੋਂ ਫਿਰ ਹਰਪੋ ਕੇ ਤੇ ਫਿਰ ਜਨਾਬ ਅੱਗੇ ਦੱਤਲ ਤੋਂ ਫਿਰ ਅੱਗੇ ਆਇਆ ਮੈਂ ਮੱਝੂ ਚੱਕ। ਤੁਸੀਂ ਨਹਿਰਾਂ ਦਾ ਵੀ ਜ਼ਿਕਰ ਕੀਤਾ ਤੇ ਨਾਲ ਕੀਤਾ ਖੂਹ ਦਾ ਤੇ ਨਾਲ ਕੀਤਾ ਜਨਾਬ ਆਪਣੇ ਗੁਰਦੁਆਰੇ ਦਾ। ਤੇ ਜਿਸ ਤਰ੍ਹਾਂ ਉਧਰ ਸਾਡੇ ਮਸਾਜਿਦ ਦੇ ख़त्म हो गए, मस्जिदां उधर ख़त्म हो गई, इस तरह उधर चूँकि मुसलमान रहा कौन नहीं, मस्जिदां ख़त्म हो गई तो इस तरह ही इधर हिंदू या सिख चले गए तो इन्हों आबाद करने वाले भी वो नहीं रहे। तो जिस वास्ते मुसलमानों ने अपने जिस वक्त इत्थे आए अपनी रहायशां बना लियां तो या फिर वक्त के नाल कुछ वो गुरुद्वारे या मंदिर या तलाब जिहड़े टूट फुट का शिकार हो गए तो आबादियां बढ़ गई, जिस वास्ते ये तो शिकवा भी नहीं किया जा सकता। हुण कुछ बाकियात जिहड़ी थोड़ी जी वो बची है तो इत्थे मैं आया तो इत्थे बजुर्ग मिले ने तो इन्हां दे कोलों पुछने आ कि कित्थे करके गुरुद्वारा सी, कित्थे करके तलाब सी। तो पहले इन्हां दा नाम सुन लैने। इन्हां दा नाम की ये हुण मੱਝੂ ਚੱਕ दे विच रहायश पजीर ने तो इन्हां दा जिहड़ी तफसीलन इंटरव्यू जिहड़ा है ये दूसरे पार्ट दे विच मेरे चैनल तो वो तुसी देख सकते। ये रियासत पटियाला तो तशरीफ लिआए ने जी। बजुर्गो तुहाडा नाम की है जी? हलीम जी। हलीम, अच्छा। ये हैगा मੱਝੂ ਚੱਕ ते मੱਝੂ ਚੱਕ दा ਇਹ ਜਿਹੜਾ हिस्सा है ਇਹ वाला ये कितना को गुरुद्वारा वड्डा सी? देखते जी बड़ा चौड़ा सी। कित्थों शुरू? विचकार सी ढेरी। ਇਹ ਢੇਰੀ ਵਿਚਕਾਰ ਸੀ? ਅੱਛਾ। ਇਹ ਉਹ ਪਿੱਪਲ ਤੋਂ ਲੈ ਕੇ ਅੱਛਾ ਉਹ ਜਿਹੜਾ ਪਿੱਪਲ ਆ? ਅੱਛਾ ਉਹ ਤੋਂ ਲੈ ਕੇ ਤੇ ਆਨੀ ਨੂੰ ਅੱਛਾ ਆ ਮਕਾਨ ਸਾਰੇ ਵਿੱਚ। ਇਹ ਮਕਾਨ ਇਹ ਗੁਰਦੁਆਰੇ ਦੇ ਵਿੱਚ ਬਣੇ ਆ? ਅੱਛਾ, ਯਾਨੀ ਇੰਨਾ ਵੱਡਾ ਗੁਰਦੁਆਰਾ ਸੀ। ਹਾਂ ਲੋ ਜੀ, ਉਹ ਜਿੱਥੇ ਜਾਨਵਰ ਬਜੇ ਉਹ ਵਾਲੇ ਕਹਿ ਰਹੇ ਭੇਡਾਂ, ਇਹ ਇਸੇ ਤਰ੍ਹਾਂ ਹੀ ਕਹਿ ਰਹੇ ਕਿ ਇਹਦੀ ਜਿਹੜੀ ਬਿਲਡਿੰਗ ਹੈ ਨਾ ਇਹਦਾ ਹਾਤਾ ਜਿਹੜਾ ਸੀ ਉਹ ਇੱਥੋਂ ਤੱਕ ਸੀ ਕਿ ਇਹ ਉਹ ਭੇਡਾਂ ਤੋਂ ਲੈ ਕੇ ਫਿਰ ਇਸ ਤਰ੍ਹਾਂ ਹੀ ਉਹ ਚੌਰਸ ਤੇ ਫਿਰ ਇਹ ਹਿੱਸਾ ਇਹ ਸਾਰਾ ਜਿਹੜਾ ਨਾ ਇਹ ਗੁਰਦੁਆਰੇ ਦਾ ਸੀ। ਤੇ ਇਹ ਮਕਾਨ ਬਣੇ ਨੇ ਇਹ ਵੀ ਉਸ ਵਕਤ ਜਿਹੜਾ ਨਾ ਉਹ ਮਤਲਬ ਕਿ ਗੁਰਦੁਆਰਾ ਸੀ ਤੇ ਉਹ ਗੁਰਦੁਆਰੇ ਦੀ ਜਿਹੜੀ ਉਹ ਜਗ੍ਹਾ 'ਚ ਬਣ ਗਏ ਕਿਉਂਕਿ ਉਹ ਤੁਸੀਂ ਚੱਲ ਗਏ ਤੇ ਜ਼ਾਹਰ ਇੱਥੇ ਤੇ ਫਿਰ ਕਿਸੇ ਨੇ ਰਹਿਸ਼ ਬਣਾਉਣੀ ਸੀ। ਤੇ ਇਹ ਜਿਹੜਾ ਨਾ ਨਿਸ਼ਾਨ ਸੈਂਟਰ ਦੇ ਵਿੱਚ ਪੰਡਤ ਜੀ ਇਹ ਦੇਖੋ, ਇਹ ਜੇ ਨਿਸ਼ਾਨ ਇੱਥੇ ਸੀ ਤੁਹਾਡਾ ਗੁਰਦੁਆਰਾ। ਇਹ ਗੁਰਦੁਆਰੇ ਵਾਲੀ ਜਗ੍ਹਾ ਤੇ ਮੈਂ ਖੜਾ ਵਾਂ। ਹਾਂਜੀ, ਇਹ ਵਿਚਕਾਰ ਸੀ। ਇੱਥੇ ਤੁਹਾਡੀ ਜਿਹੜੀ ਨਾ ਤੁਸੀਂ ਕਹਿ ਲਓ ਕਿ ਗ੍ਰੰਥ ਸਾਹਿਬ ਜਿਹੜੀ ਹੈ ਨਾ ਉਹ ਤੁਸੀਂ ਰੱਖਦੇ ਹੁੰਦੇ ਸੀ। ਇਹ ਦੇਖੋ ਨਾ ਹਜੇ ਤੱਕ ਇਹ ਉਹੀ ਨਿਸ਼ਾਨ ਹੈ। ਇੱਟਾਂ ਮੇਰੇ ਹਾਲ ਬਾਅਦ 'ਚ ਸ਼ਾਇਦ ਲੱਗੀਆਂ ਲਾ ਕੇ ਤੇ ਉਹਨੂੰ ਮਹਿਫੂਜ਼ ਉਨੀ ਜਗ੍ਹਾ ਨੂੰ ਕੀਤਾ। ਇਹ ਇੱਟਾਂ ਜਿਹੜੀਆਂ ਨਾ ਜੀ ਉਹ ਇਹ ਦੇਖੋ ਸੀਮਟ ਤੇ ਇੱਟਾਂ ਲਾ ਕੇ ਇਹ ਤੁਹਾਡੀ ਜਗ੍ਹਾ ਨੂੰ ਮਹਿਫੂਜ਼ ਕੀਤਾ ਹੋਇਆ ਹੈ ਕਿ ਨਿਸ਼ਾਨੀ ਜਿਹੜੀ ਤੁਹਾਡੀ ਹਜੇ ਤੱਕ ਜਿਹੜੀ ਹੈ ਨਾ
ਉਹ ਕਾਇਮ ਤੇ ਦਾਇਮ ਰਵੇ। ਤੇ ਇਹ ਵੀ ਮੈਂ ਕਹਿਣਾ ਕਿ ਪਿੰਡ ਵਾਲੇ ਦੀ ਜੀ ਬੜੀ ਕਹਿ ਲਓ ਕਿ ਆਲਾ ਜ਼ਰਫੀ ਹੈ ਜਿਹੜਾ ਉਹਨਾਂ ਨੇ ਇਸ ਮੁਕਾਮ ਨੂੰ ਇੰਨੇ ਹਿੱਸੇ ਨੂੰ ਇਹ ਚਾਰਦੀਵਾਰੀ ਦੇ ਦਿੱਤੀ ਹੈ। ਇਹ ਦੇਖੋ ਜੀ, ਇਹ ਚਾਰਦੀਵਾਰੀ ਕਰਕੇ ਨਾ ਇੱਟਾਂ ਦੀ ਵੈਸੇ, ਤੇ ਇਹ ਵਾਲਾ ਉਹ ਹਿੱਸਾ ਜਿੱਥੇ ਤੁਹਾਡੀ ਜਿਹੜੀ ਨਾ ਉਹ ਗ੍ਰੰਥ ਸਾਹਿਬ ਜਿਹੜੀ ਹੈ ਉਹਦਾ ਪਾਠ ਬੈਠ ਕੇ ਕਰਦੇ ਹੁੰਦੇ ਸਨ ਤੁਹਾਡੇ ਗ੍ਰੰਥੀ, ਤੇ ਇਹ ਉਹ ਜਗ੍ਹਾ ਜਿਹੜੀ ਹਜੇ ਤੱਕ ਮਹਿਫੂਜ਼ ਹੈ। ਤੇ ਬਾਕੀ ਇਹ ਦੇਖੋ ਇਹ ਸਾਰੀ ਜਿਹੜੀ ਜਗ੍ਹਾ ਨਾ ਇਹ ਉਹ ਮਤਲਬ ਗੁਰਦੁਆਰਾ ਤੁਸੀਂ ਵੱਡਾ ਦੱਸਿਆ ਹੈ ਨਾ, ਤੇ ਉਹ ਜਿੱਥੇ ਕਮਰੇ ਵੀ ਹੁੰਦੇ ਸਨ ਬਹੁਤ ਸਾਰੇ, ਤੇ ਫਿਰ ਉਹਨਾਂ ਦੇ ਵਿੱਚ ਆ ਕੇ ਮਹਾਜਰ ਠਹਿਰੇ। ਤੇਰਾ ਨਾਮ ਪਹਿਲੇ ਕੀ ਹੈ? ਸਕਲੈਨ। ਸਕਲੈਨ। ਤੇਰੇ ਅਬੂ ਦਾ ਨਾਮ? मुश्ताक अहमद। अपनी बरादरी केड़ी है? राजपूत। गाड़ी गो थे। गादी? हाँ जी। अच्छा ठीक है। केड़ी क्लास च पढ़ना है? 10वीं। 10वीं। केड़े स्कूल च? गवर्नमेंट स्कूल जेड़ा मजू ਚੱਕ। हाँ जी हाँ जी। ਇਹ ਪੰਡਤ ਜੀ ਦਵਿੰਦਰਪਾਲ ਜੀ ਇਹ ਤੁਹਾਡੇ ਸਕੂਲ ਦਾ ਸਟੂਡੈਂਟ ਹੈ। ਕਿਸੇ ਵਕਤ ਤੁਸੀਂ ਇੱਥੇ ਚੌਥੀ ਤੱਕ ਤੁਸੀਂ ਕਿਹਾ ਸੀ ਕਿ ਮੈਂ ਇੱਥੇ ਚੌਥੀ ਤੱਕ ਪੜ੍ਹਨਾ ਹੁੰਦਾ ਸਾਂ, ਤੇ ਹੁਣ ਇਹ ਬੱਚਾ 9ਵੀਂ ਕਲਾਸ 'ਚ ਪੜ੍ਹਦਾ ਜੀ ਉਸੇ ਤੁਹਾਡੇ ਸਕੂਲ ਦੇ ਵਿੱਚ ਹੀ। ਤੇ ਇਹਦੇ ਵਾਸਤੇ ਤੇ ਇਹਦੇ ਵਾਲਿदैन ਵਾਸਤੇ ਦੁਆ ਕਰਿਆ ਜੇ, ਇਹਦੇ ਵਾਸਤੇ ਦੁਆ ਕਰੇ ਜੇ ਅੱਲਾ ਇਹਨੂੰ ਕਾਮਯਾਬ ਕਰੇ। ਤੇ ਇਹ ਨਾਲ ਇਹਨਾਂ ਦਾ ਦੋਸਤ ਹੈ। ਤੇਰਾ ਨਾਮ ਕੀ ਬੇਟਾ? रिहान अली। ਰਿਹਾਨ ਅਲੀ। ਤੇਰੇ ਅਬੂ ਦਾ ਨਾਮ? मतलूब अहमद। ਮਤਲੂਬ ਅਹਿਮਦ। ਤੁਸੀਂ ਵੀ ਗਾਦੀ ਰਾਜਪੂਤ? नहीं ਅਸੀਂ ਭੱਟੀ ਹੁੰਦੇ। ਭੱਟੀ? ਹਾਂਜੀ। ਰਾਜਪੂਤ ਭੱਟੀ। ਤੇ ਇੱਥੇ ਜਿਹੜਾ ਨਾ ਤੁਸੀਂ ਜ਼ਿਕਰ ਕੀਤਾ ਸਕੂਲ ਦਾ ਕਿ ਇਹ ਤੁਹਾਡੇ ਸਕੂਲ ਦੇ ਸਟੂਡੈਂਟ ਜਿਹੜੇ ਨੇ ਤੁਹਾਡੇ ਕਹਿ ਲਓ ਕਲਾਸ ਫੈਲੋ ਤਾਂ ਨਹੀਂ ਕਿਹਾ ਜਾ ਸਕਦਾ, ਇਹ ਤੁਹਾਡੇ ਹਮ ਸਕੂਲ ਦੇ ਬੱਚੇ ਨੇ ਇਸ ਟਾਈਮ ਮੇਰੇ ਕੋਲ ਬੈਠੇ ਹੋਏ। ਗਵਰਨਮੈਂਟ ਹਾਈ ਸਕੂਲ ਮੱਜੂ ਚੱਕ, ਇਹ ਵੀ ਗਵਰਨਮੈਂਟ ਹਾਈ ਸਕੂਲ ਮੱਜੂ ਚੱਕ, ਇੱਕੋ ਸਕੂਲ, ਇੱਕ ਹੀ ਕਲਾਸ। ਤੇ ਦਵਿੰਦਰਪਾਲ ਦੇ ਸਕੂਲ 'ਚ ਪੜ੍ਹਦੇ ਹੋ? ਵਾਹ ਬਈ। ਲਓ ਜੀ ਇਹ ਤੁਹਾਡੇ ਦਵਿੰਦਰਪਾਲ ਸਾਹਿਬ ਹੈ ਤੁਹਾਡੇ ਸਕੂਲ ਦੇ ਸਟੂਡੈਂਟ ਅੱਜ ਤੁਹਾਨੂੰ ਮਿਲ ਗਏ ਨੇ। ਤੇ ਕਿਸੇ ਵਕਤ ਤੁਸੀਂ ਵੀ ਛੋਟ ਜੇ ਇਸ ਉਮਰ 'ਚ ਆਉਂਦੇ ਤਾਂ ਤੁਸੀਂ ਵੀ ਮੁੱਛ ਨੂੰ ਹੱਥ ਫੇਰਨਾ ਜਿਸ ਤਰ੍ਹਾਂ ਆ ਮੇਰਾ ਪੁੱਤ ਮੁੱਛ ਨੂੰ ਹੱਥ ਫੇਰਨ ਦਿਆ ਹੈ। ਤੇ ਹੁਣ ਖੁਸ਼ ਹੋ ਜਾਓ ਤੁਹਾਡੇ ਸਕੂਲ ਦੇ ਸਟੂਡੈਂਟ ਤੁਹਾਨੂੰ ਮਿਲ ਗਏ ਨੇ। ਹਾਂਜੀ। ਤੇ ਤੁਸੀਂ ਜ਼ਿਕਰ ਕੀਤਾ ਸਕੂਲ ਦਾ ਤੇ ਫਿਰ ਟੀਚਰਾਂ ਦਾ ਜ਼ਿਕਰ ਕੀਤਾ, ਤੇ ਫਿਰ ਉਸ ਤੋਂ ਬਾਅਦ ਜਿਸ ਟਾਈਮ ਤੁਸੀਂ ਆਪਣੇ ਘਰਾਂ ਦਾ ਜ਼ਿਕਰ ਕੀਤਾ, ਖੈਰ ਘਰ ਵੀ ਤੁਹਾਨੂੰ ਦਿਖਾਉਂਦੇ ਆ, ਤੇ ਉੱਥੇ ਵੀ ਕਹਿੰਦੇ ਇੱਕ ਘਰ ਬਣ ਗਏ ਨੇ। ਤੇ ਗੁਰਦੁਆਰੇ ਦਾ ਜ਼ਿਕਰ ਕੀਤਾ, ਤੇ ਤੁਸੀਂ ਕਿਹਾ ਕਿ ਜਿਸ ਟਾਈਮ ਉੱਥੇ ਅਸੀਂ ਰਹਿੰਦੇ ਹਾਂ ਪਿੰਡ ਵਾਲਿਆਂ ਨਾਲ ਬੜਾ ਪਿਆਰ ਮੁਹੱਬਤ ਸੀ, ਲੇਕਿਨ ਜਿਸ 47 ਦੀ ਵੰਡ ਹੋਈ ਤੇ ਰੌਲਾ ਪੈ ਗਿਆ, ਤੇ 47 ਦੀ ਵੰਡ ਦੇ ਦੌਰਾਨ ਜਿਸ ਟਾਈਮ ਦੂਸਰੇ ਇਲਾਕਿਆਂ ਦੇ ਪਿੰਡਾਂ ਦੇ ਸਿੱਖ ਤੇ ਹਿੰਦੂ ਇੱਥੇ ਆ ਕੇ ਗੁਰਦੁਆਰੇ 'ਚ ਠਹਿਰੇ ਕਿ ਗੁਰਦੁਆਰਾ ਵੱਡਾ ਸੀ, ਤੇ ਫਿਰ ਤੁਸੀਂ ਵੀ ਤੇ ਤੁਹਾਡੇ ਪਿੰਡ ਵਾਲਿਆਂ ਨੇ ਵੀ ਮੁਸਲਮਾਨਾਂ ਨੇ ਇੱਥੇ ਉਹਨਾਂ ਹਿੰਦੂਆਂ ਤੇ ਸਿੱਖਾਂ ਦੀ ਕਾਫੀ ਸਾਰੀ ਖਿਦਮਤ ਕੀਤੀ, ਖਾਣਾ ਪਾਣੀ ਵੀ ਦਿੰਦੇ ਰਹੇ ਹੋ। ਤੇ ਪਿੰਡ ਜਿਹੜੇ ਵਾਲੇ ਸਨ ਮੁਸਲਮਾਨ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਪਤਾ ਨਹੀਂ ਇਹ ਹਮਲਾ ਕਰਨ ਵਾਸਤੇ ਆਏ ਨੇ, ਸਾਨੂੰ ਨੁਕਸਾਨ ਨਾ ਪਹੁੰਚਾਉਣ, ਤੇ ਉਹਨਾਂ ਨੇ ਫਿਰ ਜਿਹੜਾ ਨਾ ਉਹ ਪੁਲਿਸ ਨੂੰ ਕਮਿਸ਼ਨਰ ਨੂੰ ਇਤਲਾਹ ਕੀਤੀ। ਤੁਸੀਂ ਆਪ ਵੀ ਜ਼ਿਕਰ ਕੀਤਾ ਕਿ ਉਹਨਾਂ ਨੂੰ ਗਲਤਫਹਿਮੀ ਹੋਈ ਤੇ ਉਹਨਾਂ ਨੇ ਇਤਲਾਹ ਕੀਤੀ, ਤੇ ਜਿਸ ਟਾਈਮ ਉਹ ਫਿਰ ਉਹ ਆਏ ਕਮਿਸ਼ਨਰ ਪੁਲਿਸ ਲੈ ਕੇ ਜਾਂ ਫੌਜ ਲੈ ਕੇ ਆਇਆ, ਤੇ ਉਸ ਵਕਤ ਜਿਹੜੇ ਇੱਥੋਂ ਦੇ ਦੂਸਰੇ ਪਿੰਡਾਂ ਦੇ ਹਿੰਦੂ ਜਾਂ ਸਿੱਖ ਆ ਕੇ ਗੁਰਦੁਆਰੇ 'ਚ ਠਹਿਰੇ ਸਨ ਤੇ ਉਹ ਜਾ ਚੁੱਕੇ ਸਨ, ਤੇ ਤੁਹਾਡੇ ਪਿੰਡ ਵਾਲਿਆਂ ਨੂੰ ਫਿਰ ਉਹ ਪੁਲਿਸ ਨੇ ਜਾਂ ਫੌਜ ਨੇ ਇਕੱਠਿਆਂ ਕਰ ਲਿਆ ਇਸ ਗੁਰਦੁਆਰੇ 'ਚ, ਤੇ ਇਸ ਗੁਰਦੁਆਰੇ 'ਚ ਲਿਆ ਕੇ ਫਿਰ ਤੁਸੀਂ ਦੱਸਿਆ ਕਿ ਉਹਨਾਂ ਨੇ ਗਲਤਫਹਿਮੀ ਦੀ ਬਣਾ 'ਤੇ ਫਾਇਰਿੰਗ ਕਰਕੇ ਤੇ ਤੁਹਾਡੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ। ਤੇ ਤੁਹਾਡਾ ਜਿਹੜਾ ਜਿਹਦੇ ਵਿੱਚ ਤੁਸੀਂ ਇੱਥੇ ਸੀ, ਤੁਹਾਡਾ ਚਾਚਾ ਸੀ ਜਾਂ ਭਰਾ ਸਨ ਇੱਥੇ, ਚਾਚੇ ਦੇ ਪੁੱਤ ਚੁੰਨੀ ਲਾਲ ਦੇ, ਉਹ ਇੱਥੇ ਸਨ ਗੁਰਦੁਆਰੇ 'ਚ, ਤੁਹਾਡੀ ਮਾਤਾ ਤੇ ਦਾਦੀ ਹੋਣੀ ਉਹ ਘਰ 'ਚ ਸਨ, ਤੇ ਤੁਸੀਂ ਖੂਹ 'ਤੇ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਕਮਾਦਾਂ ਦੇ ਵਿੱਚ ਲੁਕੇ ਸੀ, ਤੁਹਾਡਾ ਚਾਚਾ ਤੇ ਤੁਸੀਂ ਤੁਹਾਡੇ ਵਾਲਦ। ਫਿਰ ਤੁਹਾਡੇ ਵਾਲਦ ਨੇ ਆਪਣੇ ਮਜ਼ਾਰਿਆਂ ਨੂੰ ਭੇਜਿਆ ਕਿ ਜਾ ਕੇ ਵੇਖਿਆ ਕਿ ਸਾਡੇ ਖਾਨਦਾਨ ਦਾ ਜੀ ਬਚਿਆ ਕਿ ਨਹੀਂ ਬਚਿਆ। ਉਹ ਜਿਸ ਟਾਈਮ ਇੱਥੇ ਆਏ ਗੁਰਦੁਆਰੇ 'ਚ ਤੇ ਤੁਸੀਂ ਬਚੇ ਸੀ, ਤੁਹਾਡੇ ਕੋਈ ਭਰਾ ਸਨ ਕਜ਼ਨ ਜਿਹੜੇ ਉਹ ਜ਼ਿੰਦਾ ਸਨ, ਤੇ ਉਹ ਫਿਰ ਤੁਹਾਨੂੰ ਇੱਥੋਂ ਆ ਕੇ ਚੋਰੀ ਛੁਪੇ ਉਹ ਤੁਹਾਨੂੰ ਤੁਹਾਡੇ ਡੇਰੇ 'ਤੇ ਲੈ ਕੇ ਗਏ। ਤੇ ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਦਾਦੀ ਦਾ ਪਤਾ ਕੀਤਾ, ਉਹ ਫਿਰ ਉਸ ਵਕਤ ਘਰ ਸਨ, ਤੇ ਉਹ ਵੀ ਫਿਰ ਮੁਸਲਮਾਨ ਔਰਤਾਂ ਨੇ ਤੁਹਾਡੀ ਦਾਦੀ ਨੂੰ ਤੁਹਾਡੇ ਡੇਰੇ 'ਤੇ ਉੱਥੇ ਪਹੁੰਚਾਇਆ, ਤੇ ਉੱਥੋਂ ਫਿਰ ਤੁਸੀਂ ਆਪਣਾ ਬੇਸਰ ਉਸਮਾਨੀ ਦੀ ਹਾਲਤ 'ਚ ਆਪਣੇ ਸਫ਼ਰ ਦਾ ਆਗਾਜ਼ ਇੰਡੀਆ ਕਰ ਲਿਆ। ਤੇ ਬਾਕੀ ਮਕਾਨ ਜਿਹੜੇ ਨੇ ਉਹ ਇੱਥੋਂ ਉਹ ਨਿਸ਼ਾਨ ਨਾਲ ਖ਼ਤਮ ਹੋ ਗਏ ਨੇ, ਤੇ ਬਾਕੀ ਕੋਸ਼ਿਸ਼ ਕਰਨੇ ਕਿ ਤੁਹਾਡੇ ਮਕਾਨ ਦੀ ਕੋਈ ਜਗ੍ਹਾ ਬੈਰੂਨੀ ਤੌਰ 'ਤੇ ਤੁਹਾਨੂੰ ਦਿਖਾ ਦਿੱਤੀ ਜਾਵੇ। ਤੇ ਐਸ ਜਿਹੜਾ ਨਾ ਇਹ ਗੁਰਦੁਆਰੇ ਦੀ ਜਗ੍ਹਾ ਜਿੱਥੇ ਪਾਠ ਵਗੈਰਾ ਅੰਦਰ ਬੈਠ ਕੇ ਹੁੰਦਾ ਸੀ, ਇਹ ਦੇਖੋ ਨਾ ਚਬੂਤਰਾ ਹਜੇ ਵੀ ਹੈ ਮੌਜੂਦ ਹੈ। ਤੇ ਫਿਰ ਇੱਕ ਚੀਜ਼ ਹੋਰ ਹੈ, ਇਹ ਦੇਖੋ
ਜਿਸ ਵਕਤ ਮੁਮਕਿਨ ਹੈ ਤੁਸੀਂ ਵੀ ਚਿਰਾਗ ਜਲਾਉਂਦੇ ਹੋਵੋਗੇ। ਇੱਥੇ ਹੁਣ ਵੀ ਇਹ ਗੁਰਦੁਆਰੇ ਦੇ ਅੰਦਰ ਇਹ ਦਰਖਤ ਦੇ ਕੋਲ ਬਹਿ ਕੇ ਤੇ ਜਿਹੜੇ ਨੇ ਉਹ ਸਾਡੇ ਇੱਧਰ ਲੋਕ ਜਿਹੜੇ ਨੇ ਇਸ ਗੁਰਦੁਆਰੇ ਦੇ ਅੰਦਰ ਇਹ ਦਰਖਤ ਦੇ ਕੋਲ ਬੈਠ ਰੱਖ ਕੇ ਚਿਰਾਗ ਉਹ ਜਲਾਉਂਦੇ ਨੇ। ਤੇ ਇਹ ਕੱਪੜਾ ਵੀ ਦੇਖੋ ਨਾ, ਇਹ ਚਾਦਰ ਰੱਖੀ ਹੋਈ ਸੀ ਉੱਪਰ ਪਾਉਣ ਵਾਸਤੇ। ਤੇ ਇਸ ਵਕਤ ਜਿਹੜਾ ਨਾ ਇਹ ਤੁਹਾਡੇ ਗੁਰਦੁਆਰੇ ਵਾਲੀ ਜਗ੍ਹਾ ਤੇ ਇਹ ਮੈਂ ਖੜਾ ਹੈ। ਇਹ ਜੀ ਤੁਹਾਡਾ ਗੁਰਦੁਆਰਾ। ਤੇ ਇਹਦੇ ਨਾਲ ਹੀ ਇਸੇ ਗੁਰਦੁਆਰੇ ਦੇ ਇਹ ਹੱਥ 'ਚ ਜਿੱਥੇ ਮੈਂ ਖੜਾ, ਜਿੱਥੇ ਬਿਲਡਿੰਗ ਸੀ ਕਿਸੇ ਵਕਤ, ਤੇ ਇਹਦੇ ਸਾਹਮਣੇ ਇਹ ਲੜਕੀਆਂ ਦਾ ਜਿਹੜਾ ਨਾ ਇਹ ਸਾਹਮਣੇ ਇਹ ਲੜਕੀਆਂ ਦਾ ਹਾਈ ਸਕੂਲ ਹੈ। ਤੇ ਲੜਕੀਆਂ ਦਾ ਹਾਈ ਸਕੂਲ ਜਿਹੜਾ ਉਹ ਬਿਲਕੁਲ ਸੜਕ ਦੇ ਉੱਤੇ ਚੜ੍ਹਦੇ ਪਾਸੇ ਪਹਾੜ ਪਾਸੇ। ਇਹ ਹੈਗਾ ਦੱਖਣ ਪਾਸਾ ਇਹ ਵਾਲਾ, ਤੇ ਉਹ ਹੈਗਾ ਪਹਾੜ ਪਾਸੇ। ਇਹਨਾਂ ਦੇ ਤਲਾਕ ਕਿੱਥੇ ਕਰਕੇ ਭਾਜੀ ਹੁੰਦੇ? ਆ ਜੀ ਆ ਮਕਾਨ ਤੋਂ ਪਿਛਲੇ ਪਾਸੇ, ਇਸ ਮਕਾਨ ਦੇ ਆ ਪਿਛਲੇ ਪਾਸੇ। ਅੱਛਾ, ਆ ਇੰਨਾ ਵੱਡਾ ਗੁਰਦੁਆਰਾ ਸੀ? ਹਾਂਜੀ। ਉਹ ਤਲਾ ਲਹਿਦਾ ਸੀ ਅੱਛਾ ਜਿੱਥੇ ਨਾਂਦੇ ਸਨ। ਅੱਛਾ ਗੁਰਦੁਆਰਾ ਇੱਥੇ ਸੀ। ਅੱਛਾ, ਇੱਥੇ ਗੁਰਦੁਆਰਾ ਸੀ, ਤਲਾਅ ਉਹ ਮਕਾਨ ਦੇ ਪਰਲੇ ਪਾਸੇ ਸੀ। ਆ ਚੜ੍ਹਦੇ ਪਾਸੇ, ਇਹ ਮਕਾਨੋਂ ਚੜ੍ਹਦੇ ਪਾਸੇ। ਅੱਛਾ, ਇਧਰਲੇ ਪਾਸੇ, ਠੀਕ ਹੈ। ਤੇ ਉਹ ਜਿੱਥੇ ਬੱਚੇ ਜਾ ਰਹੀਆਂ ਨੇ ਇੱਥੇ ਘਰ ਹੁੰਦੇ ਸਨ? ਆ ਇੱਥੇ ਘਰ ਸਨ। ਉਹ ਪਰਾਂ ਜਿਹੜੀ ਕੋਠੀ ਬਣੀ ਹੈ ਉੱਥੇ ਵੀ ਘਰ ਸੀ? ਨਹੀਂ ਇੱਧਰ ਘਰ ਸਨ, ਉਹ ਕੋਠੀ ਨਵੀਂ ਬਣੀ। ਇਧਰਲੇ ਪਾਸੇ ਸਨ ਘਰ? ਹਾਂਜੀ। ਤੁਹਾਡੇ ਸਕੂਲ ਦੇ ਇਹ ਬੱਚੇ ਮੇਰੇ ਨਾਲ ਨੇ ਜਿਹੜੇ ਤੁਹਾਡੇ ਜਿਹੜੇ ਨਾ ਉਹ ਘਰ ਦਿਖਾਣਗੇ। ਹੁਣ ਤੁਹਾਡੇ ਘਰ ਦੀ ਜਿਹੜੀ ਹੈ ਨਾ ਉਹ ਵਿਊ ਤੁਹਾਨੂੰ ਦਿਖਾ ਦਿੰਦੇ। ਇਹ ਗੁਰਦੁਆਰਾ ਨਾ ਜੀ, ਇਹ ਗੁਰਦੁਆਰੇ ਦੀ ਜਗ੍ਹਾ ਤੋਂ ਅਸੀਂ ਆ ਰਹੇ ਹਾਂ। ਹਾਂਜੀ, ਇਹ ਵੀ ਗੁਰਦੁਆਰਾ। ਅੱਛਾ, ਇਹ ਗੁਰਦੁਆਰੇ ਦਾ ਹਿੱਸਾ ਸੀ ਇਹ ਵਾਲਾ? ਹੋਣੀ ਪਿਛਲੇ ਜੇ 10 ਦਿਨ ਹੈ। ਇਹ ਹੁਣ ਢੱਠਿਆ। ਅੱਛਾ, ਇੱਥੇ ਵੀ ਉਹ ਬਿਲਡਿੰਗ ਬਣੀ ਹੋਈ ਸੀ? ਹਾਂਜੀ ਇੱਥੇ। ਅੱਛਾ, ਮੇਰਾ ਖਿਆਲ ਇਹਦੇ ਚਾਰ ਚ ਗੁਰਦੁਆਰਾ ਬਹੁਤ ਵੱਡਾ ਹੈਗਾ ਤੇ ਚਾਰ ਚ ਫਿਰ ਜਿਹੜਾ ਨਾ ਉਹ ਬਣਾਈ ਹੋਏਗੀ ਉਹਨਾਂ ਨੇ ਬਰਾਮਦਾ ਜਿਹਾ। ਹਾਂਜੀ ਇਹ ਸਾਰਾ ਹੀ ਸੀ। ਹੈਂ? ਇਹ ਸਾਰਾ ਹੀ ਸੀ। ਅੱਛਾ ਹਾਂਜੀ ਆ ਪਿੱਛੇ ਜੇ ਢੱਠਿਆ ਹੁਣ 10 ਕੁ ਦਿਨ ਪਹਿਲਾਂ। ਅੱਛਾ 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 ਕੱਚਾ ਅੱਛਾ ਵੀ ਦਿਖਿਆ ਨੇ, ਇਹ ਕੰਧਾਂ ਕਰ ਰਹੀਆਂ ਨਵੀਆਂ। ਅੱਛਾ, ਠੀਕ ਹੈ। ਲੋ ਜੀ ਭਾਜੀ ਜਗਿੰਦਰਪਾਲ ਜੀ, ਇਹ ਵੇਖੋ ਤੁਹਾਡੇ ਗੁਰਦੁਆਰੇ ਦੇ ਇਹ ਦੇਖੋ ਇਹ ਪੁਰਾਣਾ ਥੋੜਾ ਮਕਾਨ ਹੈ। ਅੱਛਾ, ਤੇ ਇੱਥੇ ਘਰ ਹੁੰਦਾ ਸੀ? ਹਾਂਜੀ ਇਹ ਵੀ ਦੁਬਾਰਾ ਹੀ ਵੈਸੇ ਬਣਿਆ। ਅੱਛਾ, ਤੇ ਇਹ ਵੀ ਦੱਸਦੇ ਨੇ ਜੀ ਇੱਥੇ ਵੀ ਘਰ ਹੁੰਦਾ ਸੀ। ਤੇ ਵੱਲਨ ਤੁਹਾਡੇ ਹੀ ਹੋਣਗੇ, ਤੁਹਾਡੇ ਕਿ ਦੋ ਚਾਰ ਘਰ ਸਨ ਇੱਥੇ, ਹੋਰ ਕਿਸੇ ਦਾ ਤਾਂ ਘਰ ਹੈ ਨਹੀਂ ਸੀ। ਤੇ ਦੱਸਦੇ ਕਿ ਇਹ ਵੀ ਕਰਾ ਕੇ ਜਿਹੜਾ ਨਹੀਂ, ਇਹ ਦੇਖੋ ਨਿਆ ਹਜੇ ਹੁਣ ਤਮੀਰ ਕੀਤਾ। ਇਹ ਮੇਰਾ ਹਾਲ ਸ਼ਾਇਦ ਦੂਸਰੀ ਦਫਾ ਬਣ ਗਿਆ ਹੋਵੇ। ਹਾਂਜੀ। ਤੇ ਇਹ ਦੀਵਾਰ ਤੋਂ ਤਾਂ ਮਹਿਸੂਸ ਇਹ ਹੁੰਦਾ ਕਿ ਦੀਵਾਰ ਕੁਛ ਦਿਨ ਪਹਿਲੇ ਦੀ ਹੈ, ਲੇਕਿਨ ਅੰਦਰ ਜਿਹੜਾ ਮਕਾਨ ਬਣਿਆ ਨਾ ਉਹ ਨਵਾਂ ਬਣਿਆ। ਇਹ ਵੀ ਕਾਫੀ ਸਾਰੀ ਖੁੱਲੀ ਜਗ੍ਹਾ ਹੈ ਇਹ ਵਾਲੀ। ਗੁਰਦੁਆਰੇ ਲੋ ਆਈਏ ਤੇ ਇੱਕ ਬਲਕਿ ਇਹ ਘਰ ਹੈ, ਇਹ ਵਾਲਾ ਵੱਡਾ ਘਰ ਹੁੰਦਾ ਸੀ। ਇੱਕ ਇੱਧਰਲੀ ਸਾਈਡ ਤੇ ਘਰ ਸੀ। ਤੇ ਇਸ ਵਕਤ ਦਾ ਤੁਹਾਡਾ ਮਹੱਲਾ ਜਿਹੜਾ ਨਾ ਜਿੱਥੇ ਤੁਹਾਡੇ ਘਰ ਹੁੰਦੇ ਸਨ ਉੱਥੇ ਅਸੀਂ ਫਿਰ ਰਹੇ ਹਾਂ। ਹੁਣ ਤੁਹਾਡੇ ਘਰ ਜਿਹੜਾ ਨਾ ਤੁਸੀਂ ਪਛਾਣੋ ਕਿੱਥੇ ਕਰਕੇ ਸੀ ਤੁਹਾਡਾ ਘਰ। ਤੇ ਅੱਗੇ ਆ ਕੇ ਇਹ ਚੌਕ ਬਣ ਜਾਂਦਾ। ਅਸੀਂ ਗੁਰਦੁਆਰੇ ਵਾਲੀ ਸਾਈਡ ਤੋਂ ਆਏ ਇਧਰੋਂ। ਤੇ ਇੱਕ ਮਿੰਟ, ਤੇ ਇੱਕ ਇਹ ਲਹਿੰਦਾ ਚੜ੍ਹਦੇ ਦਾ ਆ ਜਾਂਦਾ ਨਾ ਜੀ? ਹਾਂਜੀ। ਇੱਧਰ ਚੜ੍ਹਦਾ ਹੈ, ਇੱਧਰ ਲੈਂਦਾ ਮਸ਼ਰਕ ਮਗਰਬ। ਤੇ ਇਹ ਜਿਹੜਾ ਨਾ ਆ ਜਾਂਦਾ ਦੱਖਣ ਪਹਾੜ ਦਾ। ਇਹ ਬਾਜ਼ਾਰ ਇੱਕ ਇਹ ਬਣ ਜਾਂਦਾ ਤੇ ਅੱਛਾ, ਇੱਥੋਂ ਫਿਰ ਕਾਟਾ ਹੋ ਕੇ ਇੱਕ ਇੱਧਰ ਨੂੰ ਰਾਹ ਚੱਲ ਜਾਂਦਾ। ਤੇ ਫਿਰ ਹੋਰ ਕਿਹੜੇ ਮਕਾਨ ਸਨ ਇੱਥੇ ਪੁਰਾਣੇ? ਅੱਛਾ ਨਵੇਂ ਬਣ ਗਏ। ਅੱਛਾ, ਇਹ ਬਾਦੀ ਪੁਰਾਣੀ ਨਵੀਂ। ਅੱਛਾ ਅੱਛਾ ਅੱਛਾ। ਇੱਥੇ ਵੀ ਇਹ ਗੁਰਦੁਆਰੇ ਦੇ ਨਾਲ ਹੀ ਜਿਹੜਾ ਨਾ ਤੁਹਾਡੇ ਘਰ ਸਨ। ਤੇ ਇਹਦੇ ਪਿਛਲੀ ਸਾਈਡ ਤੇ ਕਹਿ ਲਓ ਕਿ ਉਹ ਤੁਹਾਡਾ ਜਿਹੜਾ ਨਾ ਉਹ ਗੁਰਦੁਆਰਾ ਸੀ। ਤੇ ਇਹ ਜਿਹੜਾ ਛੱਪੜ ਦਾ ਜ਼ਿਕਰ ਕੀਤਾ ਤੇ ਇਹ ਛੱਪੜ ਜੇ ਉਹ ਪੁਰਾਣਾ ਤੁਸੀਂ ਇਹ ਮਸਜਿਦ। ਹਾਂ ਲੋ ਜੀ, ਇਹ ਮਸਜਿਦ ਜੀ, ਇਹ ਮਸਜਿਦ ਦਾ। ਸਾਰਾ ਮੁੰਡਾ ਮਾਲੇ ਵਾਲਿਆਂ ਨੇ। ਅੱਛਾ ਸਾਰਾ ਸੀ ਨਾ। ਅੱਛਾ ਅੱਛਾ। ਇਹ ਵਾਲਾ ਜਿਹੜਾ ਨਾ ਜੀ ਇਹ ਤਲਾਬ ਸੀ। ਨਮਾਜ਼ ਵੀ ਪੜ੍ਹ ਲਿਆ ਕਰੋ। ਤੇ ਆ ਜਿਹੜੇ ਮਕਾਨ ਸਾਰੇ ਬਣੇ ਨਾ ਹਾਂ। ਛੱਪੜ ਚ ਹੀ ਸਨ। ਅੱਛਾ, ਇਹ ਵਾਲਾ ਇਹ ਸਾਰਾ ਮਿੱਟੀ ਪਾ ਛੱਪੜ। ਕੇ ਤੇ ਇਹ ਦੁਬਾਰਾ ਸਹੀ ਕਰ ਠੀਕ ਹੈ। ਜਗ੍ਹਾ ਉਹਨਾਂ ਨੇ ਕਬਜ਼ਾ ਕਰ ਲਿਆ। ਅੱਛਾ, ਪਹਿਲੇ ਇਹ ਸਾਰਾ ਛੱਪੜ ਹੁੰਦਾ ਸੀ? ਇਹ ਸਾਰਾ ਜਿੰਨੇ ਬਾਜੂਆਂ ਹੁੰਦੇ ਸੀ। ਅੱਛਾ, ਠੀਕ ਹੈ। ਇਹ ਤਾਂ ਸਾਰੀ ਨਵੀਂ ਆਬਾਦੀ ਹੈ, ਪੁਰਾਣੇ ਕੋਈ ਨਹੀਂ ਹਾਂ ਹੈ। ਇਹ ਸਾਰੇ ਹੋਣੇ ਬਣੇ। ਆਹੋ, ਤੇ ਬਾਕੀ ਪਿੰਡ ਜਿਹੜਾ ਪੁਰਾਣਾ ਹੈ ਇਸ ਤੋਂ ਅੰਦਰ ਅੰਦਰ ਹੀ ਹੁੰਦਾ ਸੀ।
ਨਹੀਂ ਆ ਦੇਖੋ ਅੱਛਾ ਇਸ ਨੁੱਕਰ ਤੋਂ ਲੈ ਕੇ ਆ ਸਾਰੇ ਤਲਾ ਇਧਰ ਤਲਾ ਸੀ। ਆ ਤਲਾ ਦੀ ਜਗ੍ਹਾ ਅੱਛਾ 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 ਠੀਕ ਹੈ। ਇੱਥੇ ਰਹਿੰਦੇ ਸਨ। ਅੱਛਾ 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 ਦਵਿੰਦਰਪਾਲ ਭਾਜੀ ਇਹ ਦੇਖੋ ਇਹ ਮਹਿਸੂਸ ਤੁਸੀਂ ਆ ਵੀ ਕਰ ਸਕਦੇ ਹੋ ਕਿ ਇਹ ਜਿਹੜਾ ਨਾ ਐਸਾ ਗਰਾ ਕੇ ਲੋਕਾਂ ਨੇ ਮਤਲਬ ਤੇ ਫਿਰ ਇੱਥੇ ਇਹ ਖਾਲੀ ਜਗ੍ਹਾ ਕਰ ਲਈ ਹੈ ਤੇ ਹੁਣ ਇੱਥੇ ਸਿਰਫ ਐਸ ਨਿਸ਼ਾਨੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਬਚੀ। ਤੇ ਮੱਜੂ ਚੱਕ ਪੰਡਤ ਦਵਿੰਦਰਪਾਲ ਦਾ ਪਿੰਡ ਸੀ। ਇਸ ਪਿੰਡ ਦੇ ਵਿੱਚ ਜਿਸ ਵਕਤ ਉਹ ਰਹਿੰਦੇ ਸਨ ਕਹਿੰਦੇ ਸੀ ਕਿ ਮੈਂ ਚੌਥੀ ਕਲਾਸ 'ਚ ਪੜ੍ਹਨਾ ਸਾਂ, ਕੋਈ 10-12 ਸਾਲ ਉਮਰ ਸੀ ਤੇ 9 ਮਰਬੇ ਪੈਲੀ ਸੀ, ਘੋੜੀਆਂ ਸਨ ਸਾਡੀਆਂ ਤੇ ਪਿੰਡੋਂ ਬਾਹਰ ਡੇਰਾ ਸੀ ਤੇ ਮੈਂ ਜਿਹੜਾ ਸਕੂਲ ਸੀ ਮੇਰਾ ਉਹ ਹੈਗਾ ਸੀ ਪਿੰਡ ਦੇ ਬਾਹਰਲੇ ਪਾਸੇ। ਉਹ ਮੈਂ ਖੈਰ ਪਿੰਡ ਦੀ ਵੀਡੀਓ ਬਣਾਈ ਤੇ ਉਹਨਾਂ ਦੇ ਘਰਾਂ ਦੀ ਵੀ ਵੀਡੀਓ ਬਣਾਈ ਜਿਹੜੇ ਗੁਰਦੁਆਰੇ ਦੇ ਨਾਲ ਹੀ ਸਨ। ਤੇ ਇੱਥੇ ਮੈਂ ਜਿਸ ਵਕਤ ਆਇਆ ਮੱਜੂ ਚੱਕ ਤੇ ਮੱਜੂ ਚੱਕ ਗੁਰਦੁਆਰੇ ਵਾਲੀ ਇਹ ਜਗ੍ਹਾ ਤੇ ਬਜ਼ੁਰਗ ਜਿਹੜੇ ਮਿਲੇ ਇਹ ਵੀ ਇੰਡੀਆ ਤੋਂ ਮਹਾਜਰ ਹੋ ਕੇ ਮਕਾਮੀ ਕੋਈ ਨਹੀਂ ਤੇ ਮਕਾਮੀ ਜਿਹੜੇ ਨੇ ਉਹ ਉਹਨਾਂ ਨੂੰ ਇੰਨਾ ਕੋਈ ਯਾਦਾਸ਼ਤ ਨਹੀਂ ਹੈਗੀ ਕਿ ਜਿਹੜਾ ਉਹ ਇਸ ਬਾਰੇ ਜਿਹੜਾ ਨਾ ਉਹ ਦਵਿੰਦਰਪਾਲ ਭਾਜੀ ਜਿਹੜੇ ਨੇ ਉਹਨਾਂ ਦੀ ਸਟੋਰੀ ਕੁਝ ਸੁਣਾ ਸਕਣ। ਇੱਥੇ ਬੈਠੇ ਸਨ ਬਜ਼ੁਰਗ ਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਕਿ ਇੰਡੀਆ ਤੋਂ ਇਹ ਮਹਾਜਰ ਹੋ ਕੇ ਆਏ 47 ਦੀ ਵੰਡ ਦੇ ਦੌਰਾਨ ਜਿਸ ਤਰ੍ਹਾਂ ਇਹ ਪੰਡਤ ਦਵਿੰਦਰ ਲਾਲ ਗਏ ਤੇ ਇਸੇ ਤਰ੍ਹਾਂ ਇਹ ਵੀ ਮਹਾਜਰ ਹੋ ਕੇ ਆਏ ਜਿਸ ਤਰ੍ਹਾਂ ਉਹਨਾਂ ਨੇ ਤਕਲੀਫਾਂ ਇੱਥੇ ਉਠਾਈਆਂ ਹਿਜਰਤ ਦੇ ਦੌਰਾਨ 47 ਦੀ ਵੰਡ ਦੇ ਦੌਰਾਨ ਤੇ ਇਹਨਾਂ ਵੀ ਤਕਲੀਫਾਂ ਉਠਾਈਆਂ ਤੇ ਇਹਨਾਂ ਦੇ ਨਾਲ ਕਰਨੇ ਜੀ ਗੱਲਬਾਤ ਸਾਂਝੀ ਇਹਨਾਂ ਦੀ ਕਹਾਣੀ ਤੇ ਇਹਨਾਂ ਦੀ ਜ਼ੁਬਾਨੀ। ਤੇ ਤੁਹਾਡਾ ਨਾਮ ਕੀ ਹੈ ਜੀ ਬਜ਼ੁਰਗੋ? ਹਾਂਜੀ ਹਲੀਮ ਹਲੀਮ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਮ? ਲਦੀਆ। ਲਦੀਆ? ਆ ਵਾਲਾ ਸਾਹਿਬ ਦਾ ਨਾਮ ਲਦੀਆ। ਤੇ ਤੁਹਾਡੇ ਬਰਾਦਰੀ? ਉਹ ਰਾਈ ਬਰਾਦਰੀ। ਅੱਛਾ ਤੁਹਾਡੀ ਰਾਈ ਬਰਾਦਰੀ ਹੈ। ਤੁਹਾਡੇ ਵਾਲਦ ਕਿੰਨੇ ਭਰਾ ਸਨ? ਇਹ ਨਹੀਂ ਮੈਨੂੰ ਪਤਾ। ਤੁਹਾਡੇ ਚਾਚੇ ਤਾਏ ਕਿੰਨੇ ਸਨ? ਇਹ ਵੀ ਨਹੀਂ ਪਤਾ। ਅੱਛਾ ਤੁਸੀਂ ਕਿੰਨੇ ਭਰਾ ਸੀ? 5 ਭਰਾ ਸਨ। ਕਿੰਨੇ ਭਰਾ ਇੰਡੀਆ 'ਚ ਪੈਦਾ ਹੋਏ? ਉਹਨਾਂ ਦੇ ਜਿਹੜੇ ਇੰਡੀਆ 'ਚ ਪੈਦਾ ਹੋਏ ਉਹਨਾਂ ਦੇ ਨਾਮ ਦੱਸੋ। ਉਹ ਯਾਰ ਸਾਰੇ ਇੱਥੇ ਪੈਦਾ ਹੋਏ ਨੇ। ਤੁਸੀਂ ਇਕੱਲੇ ਇੰਡੀਆ 'ਚ ਪੈਦਾ ਹੋਏ? ਆ ਅੱਛਾ ਤੁਹਾਡੀ ਉਸ ਵਕਤ ਕਿੰਨੀ ਉਮਰ ਸੀ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ? 15 ਸਾਲ ਹੈ। 15 ਸਾਲ। ਮੁੱਛ ਫੱਟਦੀ ਸੀ? ਆ ਵੱਟ ਵੁੱਟ ਦਿੰਦੇ ਸੀ ਮੁੱਛਾਂ ਨੂੰ? ਆਹੋ ਹੈਂ ਕਿਹੜੀ ਮੁੱਛ ਨੂੰ ਵੱਟ ਦਿੰਦੇ ਸੀ, ਖੱਬੀ ਨੂੰ ਕਿ ਸੱਜੀ ਨੂੰ? ਸੱਜੀ ਕੀ ਆਈ ਬਾਤ ਹੈ ਜੀ, ਵਾਹ ਬਈ ਵਾਹ। ਅੱਛਾ ਜੀ ਤੁਹਾਡਾ ਪਿੰਡ ਕਿਹੜਾ ਸੀ ਇੰਡੀਆ ਦੇ ਵਿੱਚ? ਉਹ ਯਾਰ ਇੰਡੀਆ ਨਹੀਂ, ਅਸੀਂ ਆਏ ਹਾਂ ਪਟਿਆਲਿਓਂ। ਪਟਿਆਲਾ ਇੰਡੀਆ ਜੀ ਹਿੰਦੁਸਤਾਨ 'ਚ ਹੀ ਆ? ਆਹ ਸ਼ਹਿਰ ਚੋਂ। ਅੱਛਾ ਪਟਿਆਲਾ ਸ਼ਹਿਰ 'ਚ ਰਹਿੰਦੇ ਸੀ ਤੁਸੀਂ? ਆ ਅੱਛਾ ਉੱਥੋਂ ਆਏ ਸਾਂ। ਤੁਹਾਡਾ ਮਹੱਲਾ ਕਿਹੜਾ ਸੀ ਪਟਿਆਲੇ ਸ਼ਹਿਰ 'ਚ? ਇਹ ਨਹੀਂ ਪਤਾ ਕਿਹੜਾ ਮਹੱਲਾ ਸੀ। ਇਹ ਸ਼ਹਿਰ ਦੇ ਚੜ੍ਹਦੇ ਪਾਸੇ, ਦੱਖਣ ਪਾਸੇ, ਲਹਿੰਦੇ ਪਾਸੇ? ਚੜ੍ਹਦੇ ਪਾਸੇ। ਇਹ ਪਟਿਆਲੇ ਸ਼ਹਿਰ ਦੇ ਚੜ੍ਹਦੇ ਪਾਸੇ ਸੀ। ਹਾਂ ਉੱਥੇ ਕੋਈ ਲਾਗੇ ਕਿਹੜੀ ਕੋਈ ਨਿਸ਼ਾਨੀ ਸੀ ਮਸ਼ਹੂਰ ਜੀ? ਉਹ ਯਾਰ ਆ ਬੱਚਾ ਨਹੀਂ ਜੀ ਨੇ। ਹਾਂਜੀ ਇਹ ਜਿਹਾ ਮੈਂ ਅੱਛਾ ਐਡਾ ਕੋਈ ਨਹੀਂ। 15 ਸਾਲ ਦੇ ਸੀ ਤੁਸੀਂ, ਉਹਨਾਂ ਨੇ ਮੁੱਛ ਨੂੰ ਹੱਥ ਫੇਰਦੇ ਸੀ ਹੈ ਸੱਜੀ ਮੁੱਛ ਨੂੰ? ਆ ਬਈ ਆ ਬੱਚਾ ਨਹੀਂ। ਆ ਬੱਚਾ ਇੱਧਰ ਵੇਖੋ, ਨਾਲੇ ਸੱਜੀ ਮੁੱਛ ਨੂੰ ਜਿਹੜਾ ਇੰਜ ਘਮਾਉਂਦੇ ਸੀ ਹੈ ਤੇ ਨਾਲੇ ਲਾਚਾ ਖੱਬੇ ਹੱਥ ਨਾਲ ਉੱਤੇ ਲਾਚਾ ਕਰਨਾ, ਸੱਜੀ ਹੱਥ ਨਾਲ ਮੁੱਛ ਨੂੰ ਵੱਟ ਦੇਣਾ ਤੇ ਫੇਰ ਜਿਹੜਾ ਨਾ ਤੁਸੀਂ ਕਹਿਣਾ ਮੈਂ ਬੱਚਾ ਸਾਂ। ਨਹੀਂ ਬੱਚੇ ਵਰਗਾ। ਤੇ ਫੇਰ ਯਾਦ ਤੇ ਹੋਣਾ ਚਾਹੀਦਾ ਨਾ ਕੁਛ ਨਾ ਕੁਛ। ਨਹੀਂ ਕੋਈ ਯਾਦ ਨਹੀਂ ਆ। ਮੈਂ ਭੁੱਲ ਭੁਲਾ ਗਏ ਸਭ ਕੁਝ? ਮੈਂ ਤੈਨੂੰ ਆਖਾਂ। ਅੱਛਾ ਮਤਲਬ ਕਿ ਪਟਿਆਲੇ ਸ਼ਹਿਰ ਦੇ ਚੜ੍ਹਦੇ ਪਾਸੇ ਤੁਹਾਡੇ ਘਰ ਸਨ? ਘਰ ਕਿਸ ਤਰ੍ਹਾਂ ਦਾ ਸੀ, ਕੋਈ ਨਿਸ਼ਾਨੀ ਕੋਈ ਦੱਸੋ ਹਾਂ। ਘਰ ਕਿਸ ਤਰ੍ਹਾਂ ਕੁੱਲੀਆਂ ਸਨ, ਕੱਚੀਆਂ ਕੱਚੇ ਘਰ ਸਨ? ਹਾਂ। ਅੱਛਾ ਕਿੱਡਾ ਕੁ ਵੱਡਾ ਸੀ ਉਸ ਵਕਤ ਪਟਿਆਲਾ? ਉਹ ਯਾਰ ਸ਼ਹਿਰ ਸੀ ਜਿਵੇਂ ਗੁਜਰਾਂਵਾਲਾ ਨਹੀਂ। ਆਹੋ ਇਹ ਹਿਸਾਬ ਸੀ। ਬਹੁਤ ਵੱਡਾ ਸ਼ਹਿਰ ਸੀ। ਤੇ ਸਕੂਲ ਹੈਗਾ ਸੀ ਉੱਥੇ? ਸਕੂਲ ਕੋਈ ਨਹੀਂ। ਸਕੂਲ ਤਾਂ ਹੋਏਗਾ। ਸਕੂਲ ਨਹੀਂ ਪੜ੍ਹੇ ਤੁਸੀਂ? ਤੇ ਸਕੂਲ ਵਾਲੇ ਪਾਸੇ ਗਏ ਨਹੀਂ, ਲੱਗੇ ਨਹੀਂ? ਗਏ ਨਹੀਂ। ਇਸੇ ਥੱਲੇ ਹੱਥ ਕਰ ਲਓ ਨਾ ਹੁਣ। ਸਕੂਲ ਨਹੀਂ ਤੁਹਾਨੂੰ ਭੇਜਣ ਲੱਗੇ? ਸ਼ਰਮਾਓ ਨਹੀਂ। ਗਏ। ਅੱਛਾ ਸਕੂਲ ਜਾਣਾ ਨਹੀਂ ਸੀ, ਇਸ ਵਾਸਤੇ ਸਕੂਲ ਦਾ ਪਤਾ ਵੀ ਨਹੀਂ ਕੀਤਾ ਕਿ ਕਿਹੜੇ ਪਾਸੇ ਸਕੂਲ ਹੈ। ਅੱਛਾ ਤੁਸੀਂ ਕਿਹਾ ਕਿ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛੀਏ? ਕੀ ਕਾਰੋਬਾਰ ਸੀ ਤੁਹਾਡੇ ਬਜ਼ੁਰਗ? ਕਾਰੋਬਾਰ ਡੰਗਰ ਡੁੰਗਰ ਰੱਖੇ ਸਾਂ। ਡੰਗਰ ਰੱਖੇ ਸੀ। ਆਪਣੀ ਪੈਲੀ ਉੱਥੇ ਕਿੰਨੀ ਕੁ ਸੀ? ਜ਼ਿਮੀਦਾਰ ਸਾਂ। ਪੈਲੀ ਉੱਥੇ ਕਿੰਨੀ ਕੁ ਸੀ ਆਪਣੀ? 5 ਕੁ ਪੈਲੀਆਂ, 5 ਇੱਥੇ ਆ ਗਈਆਂ।
ਮਤਲਬ ਕਿ 5 ਪੈਲੀਆਂ ਸੀ ਤੇ 5 ਇੱਥੇ ਆ ਗਈਆਂ। ਹਾਂ ਅੱਛਾ ਅੱਛਾ ਅੱਛਾ, ਹੱਥ ਥੱਲੇ ਰਹਿਣ ਦਿਓ। ਅਜੇ ਵੀ ਹੱਥ ਮੋਛਾ ਲਈ ਜਾਂਦਾ ਹੈ। ਭਰਾਵਾਂ ਤੋਂ ਵੱਡੇ ਸੀ ਤੁਸੀਂ? ਹਾਂ ਛੋਟੇ ਤੁਸੀਂ ਹਾਂ ਤੇ ਵੱਡੇ ਭਰਾ ਦਾ ਨਾਂ ਕੀ ਸੀ? ਸਦੀਕ ਸਦੀਕ। ਤੇ ਉਸ ਤੋਂ ਛੋਟੇ ਦਾ? ਰਫੀਕ ਰਫੀਕ। ਉਸ ਤੋਂ ਛੋਟੇ ਦਾ? ਹਫੀਜ਼ ਹਫੀਜ਼। ਉਸ ਤੋਂ ਛੋਟੇ ਦਾ? ਮਲੰਗ ਮਲੰਗ। ਤੇ ਫਿਰ ਤੁਸੀਂ ਹਾਂ ਅੱਗੇ ਭਰਾ ਸਾਰੇ ਇੰਡੀਆ 'ਚ ਹੀ ਪੈਦਾ ਹੋਏ। ਫਿਰ ਉੱਥੇ ਜਿਹੜੇ ਤੁਹਾਡੇ ਕਿੰਨੇ ਕੁ ਘਰ ਸਨ ਤੁਹਾਡੀ ਬਰਾਦਰੀ ਦੇ? ਘਰ ਹੈ ਸੰਦੀਕ ਪੰਜੀ 20-25 ਘਰ ਸਨ। ਤੇ ਜਿਸ ਵਕਤ 47 ਦੀ ਵੰਡ ਹੋਈ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਫਿਰ ਚੱਲਿਆ ਤੇ ਕਿਸ ਤਰ੍ਹਾਂ ਸਫ਼ਰ ਓਏ ਕੀਤਾ? ਇਥੇ ਲੋਕ ਲੱਗ ਕੇ ਆਏ ਯਾਰ। ਅੱਛਾ, ਗੱਡਿਆਂ ਗੁੱਡਿਆਂ ਤੇ? ਹਾਂ ਗੱਡਿਆਂ ਗੁੱਡਿਆਂ, ਕੋਈ ਵੱਡੇ ਗਏ ਕੋਈ ਬਚ ਗਏ। ਅੱਛਾ, ਕੋਈ ਵੱਡ ਬੂਡੀ ਛੱਡੇ, ਲੜਾਈ ਹੋ ਗਈ ਪਿੰਡ 'ਚ ਹੀ? ਉਹ ਯਾਰ ਉੱਥੇ ਮਾਰਦੇ ਸਨ ਇੱਕ ਦੂਜੇ ਨੂੰ। ਅੱਛਾ, ਹਾਂ ਤੁਹਾਡਾ ਜੀਆ ਜੰਤ ਖੈਰੋਫੀਅਤ ਨਾਲ ਹੀ ਆ ਗਿਆ ਫਿਰ? ਸਾਰੇ ਖੈਰ ਨਾਲ ਹੀ ਆ ਗਏ ਹੈ? ਦਰਿਆ ਪਾਰ ਕੀਤਾ ਕਿ ਬੱਸ ਤੇ ਜਾਂ ਗੱਡਿਆਂ ਤੇ ਆਏ? ਗੱਡਿਆਂ ਲਾਹੌਰ ਆਏ ਹੋਏ ਪਹਿਲੇ ਫਿਰ ਹਾਂ ਤੇ ਬਾਅਦ 'ਚ ਫਿਰ ਇੱਥੇ ਆਏ? ਬਾਅਦ ਚ ਇੱਥੇ ਬਹੁਤ ਬਹੁਤ ਸ਼ੁਕਰੀਆ। ਅੱਲਾ ਸਿਹਤ ਦੇਵੇ ਤੁਹਾਨੂੰ, ਤੰਦਰੁਸਤੀ ਦੇ, ਤੁਸੀਂ ਟਾਈਮ ਦਿੱਤਾ। ਰੋਟੀ ਖਾਓ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਪਿੰਡ ਦੇਖਣ ਨੂੰ, ਸ਼ਹਿਰ ਦੇਖਣ ਨੂੰ ਦਿਲ ਕਰਦਾ ਆਪਣਾ ਹੈ? ਪਟਿਆਲਾ ਹੈ ਰਿਆਸਤ ਦੇਖਣ ਨੂੰ ਦਿਲ ਕਰਦਾ? ਲਹਿੰਦਾ ਪਾਸਾ ਆਪਣੇ ਸ਼ਹਿਰ ਦਾ। ਹੁਣ ਤਾਂ ਬੜੀਆਂ ਬੜੀਆਂ ਬਿਲਡਿੰਗਾਂ ਬਣ ਗਈਆਂ ਹੋਣੀਆਂ, ਜਿਸ ਤਰ੍ਹਾਂ ਇੱਥੇ ਬਦਲੀਆਂ ਹੋ ਗਈਆਂ ਇਸ ਤਰ੍ਹਾਂ ਉੱਥੇ ਬਦਲੀਆਂ ਹੋ ਗਈਆਂ ਹੋਣੀਆਂ। ਦਵਿੰਦਰਪਾਲ ਭਾਜੀ ਆ ਵੇਖੋ ਹੁਣ ਜਨਾਬ ਤੁਹਾਡੇ ਪਿੰਡ ਨੇ ਕਿੰਨੀ ਤਰੱਕੀ ਕਰ ਲਈ ਮੱਝੂ ਚੱਕ ਨੇ। ਇਹ ਵੇਖੋ ਇਹ ਬੱਸ ਆ ਰਹੀ ਹੈ ਜਨਾਬ, ਬੱਸਾਂ ਵੀ ਚੱਲਦੀਆਂ ਨੇ ਇਸ ਰੂਟ ਤੇ ਤੁਹਾਡੇ ਪਿੰਡ ਦੇ ਕੋਲੋਂ ਜਿਹੜਾ ਲੰਘ ਕੇ ਜਾਂਦੀਆਂ ਨੇ। ਇਹ ਬੱਸ ਕਿੱਧਰੋਂ ਆ ਰਹੀ ਹੈ ਜੀ? ਆ ਸਕੂਲ ਦੇ ਬੱਚੇ, ਹਾਂਜੀ ਸਕੂਲ ਦੇ ਬੱਚੇ। ਸਕੂਲ ਦੇ ਬੱਚੇ? ਅੱਛਾ। ਹਾਂਜੀ